ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਇਸ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਹਰਜੋਤ ਸਿੰਘ ਜੀ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ ਤੇ 107.5 FM ਬੇਕਰਸਫੀਲਡ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 105.9 FM ਸੈਕਰਾਮੈਂਟੋ ਇਸੇ ਤਰ੍ਹਾਂ 1570 AM ਸੈਕਰਾਮੈਂਟੋ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 10 ਤਰੀਕ ਆ ਤੇ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 4082722500। ਨਾਲ ਹੀ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਦਾ ਕੰਮ ਕਰਵਾ ਸਕਦੇ ਹੋ। ਮਨਜੀਤ ਸਿੰਘ, ਨਿੰਦਰ ਕੌਰ ਕੁਲਾਰ, ਨਛੱਤਰ ਸਿੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ, ਕਹਿੰਦੇ ਪਈ ਉਹ ਬਿਹਾਈਂਡ ਦਾ ਸੀਨ ਹੁਣ ਉਹਨਾਂ ਨੇ ਆਲਰੇਡੀ ਕੰਮ ਕਰਨਾ ਸ਼ੁਰੂ ਕਰ ਦਿੱਤਾ, ਆਪਣੀ ਟੀਮ ਜਿਹੜੀ ਆ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਉਹ ਪਹਿਲੇ ਦਿਨ ਤੋਂ ਹੀ ਜਿਹੜੇ ਸਪੈਸ਼ਲ ਆਪਣੇ ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਇਨੋਗ੍ਰੇਸ਼ਨ ਡੇ ਦੇ ਉੱਤੇ ਜਿਹੜੇ ਉਹਨਾਂ ਨੇ ਸਾਈਨ ਕਰਨੇ ਹੈਗੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਪੈਰਿਸ ਐਗਰੀਮੈਂਟ ਜਿਹੜਾ ਕਲਾਈਮੇਟ ਚੇਂਜ ਵਾਲਾ ਉਹਨੂੰ ਲੈ ਕੇ ਜਿਹੜਾ ਜੁਆਇਨ ਕਰਨਗੇ। ਡਬਲਯੂ ਹੈਲਥ ਆਰਗੇਨਾਈਜੇਸ਼ਨ WHO ਜਿਹੜੀ ਆ ਉਹਨੂੰ ਜੁਆਇਨ ਕਰਨਗੇ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਕਈ ਇੰਪੋਰਟੈਂਟ ਡਾਕਾਂ ਨੂੰ ਲੈ ਕੇ ਹੈਗੇ ਆ। ਇਮੀਗ੍ਰੈਂਟ ਜਿਹੜੇ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਪ੍ਰੋਗਰਾਮ ਦੇ ਅੰਡਰ ਸੀਗੇ, ਉਸ ਪ੍ਰੋਗਰਾਮ ਨੂੰ ਰੀਇਨਸਟੇਟ ਕਰਨ ਦੇ ਲਈ ਪਹਿਲੇ ਦਿਨ ਤੋਂ ਹੀ ਜਿਹੜੇ ਆ ਆਪਣੇ ਐਗਜ਼ੀਕਿਊਟਿਵ ਆਰਡਰ ਸਾਈਨ ਕਰ ਦੇਣਗੇ। ਜੀ ਬਿਲਕੁਲ। ਹਰ ਰਾਸ਼ਟਰਪਤੀ ਜਿਹੜਾ ਵੀ ਆਉਂਦਾ ਆ ਉਹ ਆਪਣੇ ਪਹਿਲੇ ਦਿਨ ਤੇ ਪਹਿਲੇ 100 ਦਿਨਾਂ ਦੇ ਅਜਿਹੇ ਏਜੰਡੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਰੱਖਦੇ ਆ। ਇਸੇ ਤਰੀਕੇ ਨਾਲ ਰਾਸ਼ਟਰਪਤੀ ਟਰੰਪ ਨੇ ਜਦ ਉਹਨਾਂ ਨੇ ਸਹੁੰ ਚੁੱਕੀ ਸੀ ਉਦੋਂ ਇਨਾਗਰਲ ਡੇ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਆਪਣੇ ਐਗਜ਼ੀਕਿਊਟਿਵ ਆਰਡਰਸ ਜਿਹੜੇ ਇਸ ਤਰੀਕੇ ਦੇ ਨਾਲ ਸਾਈਨ ਕੀਤੇ ਸੀਗੇ। ਤੇ ਹਰਜੋਤ ਸਿੰਘ ਜੀ, ਜਿਹੜੀ ਓਬਾਮਾ ਕੇਅਰ ਦਾ ਮਸਲਾ, ਅਫੋਰਡੇਬਲ ਹੈਲਥ ਕੇਅਰ ਦਾ ਜਿਹੜਾ ਮਸਲਾ ਉਹ ਇਸ ਟਾਈਮ ਸੁਪਰੀਮ ਕੋਰਟ ਦੇ ਅਧੀਨ ਜਿਹੜਾ ਚੱਲ ਰਿਹਾ ਆ। ਜਿਹੜੇ ਇਸ ਟਾਈਮ ਜਿਹੜੇ ਸੁਣਵਾਈ ਉਹ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ ਆ। ਸੋ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਹੈਗੇ ਆ ਉਹ ਦੋਨੋਂ ਹੀ ਤਰਫਾਂ ਦੇ ਜਿਹੜੇ ਆਰਗੂਮੈਂਟਸ ਆ ਉਹਨਾਂ ਨੂੰ ਉਹ ਹੁਣ ਸੁਣ ਰਹੇ ਆ ਤੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਸਵਾਲ ਆ ਉਹ ਕਰ ਰਹੇ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਕਾਰਜਕਾਲ ਦੇ ਦੌਰਾਨ 3 ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਆ ਉਹਨਾਂ ਨੂੰ ਪੁਆਇੰਟ ਕੀਤਾ, ਜਸਟਿਸ ਬੈਰਟ, ਜਸਟਿਸ ਨੀਲ ਗੌਰਸਚ ਤੇ ਜਸਟਿਸ ਬ੍ਰੈਟ ਕੈਵਨਾ। ਸੋ ਇਹ ਇਹਨਾਂ ਦੇ ਨਾਲ ਚੀਫ ਜਸਟਿਸ ਜੌਨ ਰੋਬਰਟਸ ਜੂਨੀਅਰ, ਜਸਟਿਸ ਸੈਮੂਅਲ ਅਲੀਟੋ ਜੂਨੀਅਰ, ਸਟੀਵਨ ਬਰਾਇਰ, ਅਲੀਨਾ ਕੇਗਨ, ਸੋਨੀਆ ਸੋਟੋਮੇਯੋਰ, ਕਲੈਰੈਂਸ ਥੋਮਸ, ਇਹ ਸਾਰੇ ਜਾਣਿਆਂ ਨੇ ਇਸ ਦੀ ਜਿਹੜੀ ਪੂਰੀ ਬੈਂਚ ਨੇ ਜਿਹੜੀ ਇਹ ਸੁਣਵਾਈ ਆ ਉਹ ਸੁਣਨੀ ਹੈਗੀ ਆ। ਤੇ ਹੁਣ ਜਸਟਿਸ ਆਪੋ ਆਪਣੇ ਪੱਧਰ ਦੇ ਉੱਤੇ ਫਿਰ ਸਲਾਹ ਕਰਕੇ, ਮਸ਼ਵਰਾ ਕਰਕੇ ਕਿਹੜੇ ਪਾਸੇ ਨੂੰ ਜਿਹੜਾ ਉਹ ਬਣਦਾ ਆ ਵੀ ਕੀ ਇਹ ਸੰਵਿਧਾਨਿਕ ਤੌਰ ਦੇ ਉੱਤੇ ਠੀਕ ਹੈਗੀ ਆ ਅਫੋਰਡੇਬਲ ਕੇਅਰ ਐਕਟ ਕਿ ਨਹੀਂ ਹੈਗੀ,
ਇਸ ਦੇ ਉੱਤੇ ਜਿਹੜਾ ਉਹ ਫੈਸਲਾ ਸੁਣਾ ਸਕਦੇ ਨੇ। ਤੇ ਹਰਜੋਤ ਸਿੰਘ ਜੀ ਕਾਫੀ ਕੁਛ ਜਿਹੜਾ ਇਸ ਟਾਈਮ ਅਦਾਲਤ ਦੇ ਉੱਤੇ ਜਿਹੜਾ ਉਹ ਲੱਗਾ ਪਿਆ ਆ। ਜਿਹੜਾ ਜੋ ਬਾਈਡਨ ਉਹ ਕਹਿੰਦਾ ਵੀ ਜਿਹੜੇ 20 ਮਿਲੀਅਨ ਲੋਕ ਨੇ, ਜੇ ਅਫੋਰਡੇਬਲ ਹੈਲਥ ਕੇਅਰ ਐਕਟ ਜਿਹੜਾ ਆ ਉਸ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਜਾਂਦਾ ਆ, ਤਾਂ ਉਹ ਇੰਨੇ ਮਿਲੀਅਨ ਲੋਕ ਜਿਹੜੇ ਆਪਣੀ ਹੈਲਥ ਇੰਸ਼ੋਰੈਂਸ ਆ ਉਹ ਲੂਜ਼ ਕਰ ਸਕਦੇ ਆ। ਇਸ ਤੋਂ ਪਹਿਲਾਂ ਜਿਹੜੇ ਇੰਡੀਵਿਜੂਅਲ ਮੈਂਡੇਟ ਨੂੰ 2017 ਦੇ ਟੈਕਸ ਲਾਜ਼ ਦੇ ਵਿੱਚ ਉਹ ਜ਼ੀਰੋ ਕਰ ਦਿੱਤਾ ਗਿਆ ਸੀਗਾ। ਤੇ ਕਿਉਂਕਿ ਜਦੋਂ ਅਫੋਰਡੇਬਲ ਕੇਅਰ ਐਕਟ, ਜਿਸ ਨੂੰ ਓਬਾਮਾ ਕੇਅਰ ਦੇ ਨਾਲ ਵੀ ਜਾਣਿਆ ਜਾਂਦਾ ਆ, ਇਸ ਨੂੰ ਕਾਨੂੰਨ ਬਣਿਆ ਸੀਗਾ, ਤਾਂ ਇਸ ਦੇ ਵਿੱਚ ਇੰਡੀਵਿਜੂਅਲ ਮੈਂਡੇਟ ਰੱਖੀ ਗਈ ਸੀ ਵੀ ਜਿਹੜਾ ਵੀ ਕੋਈ ਹੈਲਥ ਇੰਸ਼ੋਰੈਂਸ ਨਹੀਂ ਲੈਂਦਾ ਤਾਂ ਉਸ ਨੂੰ ਜਿਹੜਾ ਉਹ ਜੁਰਮਾਨਾ ਦੇਣਾ ਪਊਗਾ। ਤੇ ਇਹ ਜਿਹੜੇ ਕਾਂਗਰਸ ਦੇ ਟੈਕਸਿੰਗ ਕਾਨੂੰਨ ਦੇ ਅਧੀਨ ਆਉਂਦੇ ਹੋਏ ਇਸ ਨੂੰ ਉਸ ਟਾਈਮ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਆ ਅਪਰੂਵ ਕੀਤਾ ਗਿਆ ਸੀਗਾ। ਉਸ ਟਾਈਮ ਵੀ ਅਦਾਲਤਾਂ ਦੇ ਵਿੱਚ ਕੇਸ ਗਏ ਸੀਗੇ। ਪਰ 2017 ਦੇ ਵਿੱਚ ਇਸ ਪ੍ਰਸ਼ਾਸਨ ਨੇ ਜਦੋਂ ਇੰਡੀਵਿਜੂਅਲ ਮੈਂਡੇਟ ਦੇ ਵਿੱਚ ਜਿਹੜੀ ਇਹ ਫਾਈਨ ਉਸ ਨੂੰ ਜ਼ੀਰੋ ਕਰ ਦਿੱਤਾ, ਤਾਂ ਫਿਰ ਇਹ ਮੁੜ ਦੁਬਾਰਾ ਜਿਹੜੇ ਅਦਾਲਤ ਦੇ ਵਿੱਚ ਗਏ ਆ ਵੀ ਇਹ ਹੁਣ ਕਾਂਗਰਸ ਦੇ ਟੈਕਸੇਸ਼ਨ ਕਾਨੂੰਨ ਦੇ ਅਧੀਨ ਇਹ ਨਹੀਂ ਆਉਂਦਾ, ਜਿਸ ਕਰਕੇ ਇਸ ਨੂੰ ਗੈਰ ਸੰਵਿਧਾਨਿਕ ਜਿਹੜਾ ਉਹ ਕਰਾਰ ਦਿੱਤਾ ਜਾਵੇ। ਸੋ ਇਹ ਹੁਣ ਮਸਲਾ ਜਿਹੜਾ ਆ ਉਹ ਇਸ ਟਾਈਮ ਸੁਪਰੀਮ ਕੋਰਟ, ਮੁਲਕ ਦੀ ਸਭ ਤੋਂ ਉੱਚੀ ਅਦਾਲਤ ਆ, ਉਸ ਦੇ ਵਿੱਚ ਚੱਲ ਰਿਹਾ ਹੈਗਾ ਆ। ਤੇ ਹੁਣ ਦੇਖਦੇ ਹਾਂ ਵੀ ਕੀ ਜਸਟਿਸਿਸ ਜਿਹੜੇ ਆ ਉਹ ਫੈਸਲਾ ਲੈਣਗੇ। ਤੇ ਇਹ ਆਪਾਂ ਜਿੱਦਾਂ ਪਹਿਲਾਂ ਦੱਸ ਚੁੱਕੇ ਆ ਵੀ ਕੰਜ਼ਰਵੇਟਿਵ ਲੀਨਿੰਗ ਜਿਹੜੀ ਮੈਜੋਰਟੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਟਾਈਮ ਹੈਗੀ ਆ। ਜੀ ਬਿਲਕੁਲ, ਇਹ ਬਹੁਤ ਵੱਡਾ ਜਿਹੜਾ ਡਿਸੀਜਨ ਹੈ ਸੁਪਰੀਮ ਕੋਰਟ ਵੱਲੋਂ ਹੋਊਗਾ। ਅੱਜ 10 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਨਾਲ ਸਾਡੇ ਕੈਲੀਫੋਰਨੀਆ ਦੇ 7 ਵਜੇ ਆਰਗੂਮੈਂਟ ਜਿਹੜੀ ਸ਼ੁਰੂ ਹੋਈ ਸੀ, ਆਲਮੋਸਟ 80 ਮਿੰਟ ਦੀ ਆਰਗੂਮੈਂਟ ਹੋਣੀ ਸੀ। ਇਹ ਹੁਣ ਪਤਾ ਲੱਗੂਗਾ ਵੀ ਇਹ ਜਿਹੜੀ ਸੁਪਰੀਮ ਕੋਰਟ ਆ, ਇਹ ਇਸ ਨੂੰ ਇਨਵੈਲੀਡੇਟ ਕਰਦੀ ਹੈਗੀ ਆ। 2010 ਜਿਹੜਾ 2010 ਅਫੋਰਡੇਬਲ ਕੇਅਰ ਐਕਟ ਹੈਗਾ ਆ, ਇਹਦੇ ਵਿੱਚ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਵਾਲੇ ਲੋਕਾਂ ਨੂੰ ਇਨਕਲੂਡ ਕਰਨ ਜ਼ਰੂਰੀ ਸੀਗਾ। ਪਹਿਲਾਂ ਇਹ ਜਿਹੜੀਆਂ ਕੰਡੀਸ਼ਨ ਸੀਗੀਆਂ ਉਹਨਾਂ ਦੇ ਬੇਸ ਦੇ ਉੱਤੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਕਵਰੇਜ ਡਿਨਾਈ ਕਰ ਦਿੰਦੀਆਂ ਸੀਗੀਆਂ। ਇਸੇ ਤਰ੍ਹਾਂ ਜਿਹੜੇ ਪੇਰੈਂਟਸ ਆ ਉਹ ਆਪਣੇ ਬੱਚਿਆਂ ਨੂੰ 26 ਸਾਲ ਦੀ ਉਮਰ ਤੱਕ ਹੈਲਥ ਇੰਸ਼ੋਰੈਂਸ ਦੇ ਅੰਡਰ ਰੱਖ ਸਕਦੇ ਹੈਗੇ ਆ। ਤੇ ਨਾਲ ਦੀ ਨਾਲ 20 ਮਿਲੀਅਨ ਲੋਕਾਂ ਨੂੰ ਜਿਹੜੀ ਕਵਰੇਜ ਮਿਲੀ ਹੈਗੀ ਆ। ਮੈਡੀਕੇਡ ਐਕਸਪੈਂਸ਼ਨ ਇੱਕ ਤਰ੍ਹਾਂ ਨਾਲ ਮੈਡੀਕੇਡ ਦੀ ਆ, ਤੇ ਇਹਦੇ 'ਚ ਲੋ ਇਨਕਮ ਅਡਲਟਸ ਇਹਦੇ ਵਿੱਚ ਸਬਸਿਡੀ ਮਿਲਦੀ ਸੀ। 2012 ਦੇ ਵਿੱਚ ਚੀਫ ਜਸਟਿਸ ਜੌਨ ਰੌਬਰਟਸ ਉਹ ਹੋਰ ਜਿਹੜੇ 4 ਲਿਬਰਲ ਜੱਜ ਸੀ ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਇਸ ਨੂੰ ਅਪਹੈਲਡ ਕੀਤਾ ਸੀ। ਪਰ 2017 ਦੇ ਵਿੱਚ GOP ਲੈਡ ਜਿਹੜੀ ਕਾਂਗਰਸ ਆ, ਉਹਨਾਂ ਨੇ ਟੈਕਸ ਪੈਨਲਟੀ ਜਿਹੜੀ ਸੀ, ਜਿਹੜੇ ਕਿ ਜੇ ਤੁਸੀਂ ਨਹੀਂ ਲੈਂਦੇ ਉਸ ਨੂੰ ਕੱਟ ਕਰ ਦਿੱਤਾ ਸੀ। ਸੋ ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਓਬਾਮਾ ਕੇਅਰ ਨਹੀਂ ਵੀ ਲਈ। ਪਰ ਕੈਲੀਫੋਰਨੀਆ ਨੇ ਪਿਛਲੇ ਇਸ ਸਾਲ ਤੋਂ ਮੈਂਡੇਟੋਰੀ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸਟੇਟ ਬੇਸਡ ਜਿਹੜੀ ਆ ਪੈਨਲਟੀ ਲਾਵਾਂਗੇ ਜੇ ਤੁਸੀਂ ਓਬਾਮਾ ਕੇਅਰ ਨਹੀਂ ਲੈਂਦੇ। ਹੁਣ ਆਪਾਂ ਦੇਖਦੇ ਹਾਂ ਇਹ ਟੈਕਸਸ ਸਟੇਟ ਤੇ ਹੋਰ ਕਈ ਸਟੇਟਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਰਲ ਕੇ ਇਹ ਜਿਹੜਾ ਲਾਸੂਟ ਫਾਈਲ ਕੀਤਾ ਹੋਇਆ ਹੈਗਾ ਆ। ਜੀ ਬਿਲਕੁਲ। ਸੋ ਅੱਜ 2 ਘੰਟੇ ਜਿਹੜੀ ਆ ਉਹ ਉਹਨਾਂ ਨੇ ਆਰਗੂਮੈਂਟਸ ਜਿਹੜੇ ਉਹ ਸੁਣ ਲਏ ਹੈਗੇ ਨੇ। ਤੇ ਹੁਣ ਦੇਖਦੇ ਹਾਂ ਵੀ ਜਿਹੜੇ ਜਸਟਿਸਿਸ ਆ ਆਪਣੇ ਚੈਂਬਰਸ ਦੇ ਵਿੱਚ ਜਾ ਕੇ ਕੀ ਜਿਹੜੀ ਉਹ ਸਲਾਹ ਕਰਦੇ ਨੇ, ਕੀ ਜਿਹੜਾ ਇਸ ਦੇ ਵਿੱਚ ਜਿਹੜਾ ਹੋਊਗਾ। ਸੋ ਬਹੁਤ ਲੋਕ ਇਸ ਨੂੰ ਸੁਣਨਾ ਜਿਹੜਾ ਉਹ ਚਾਹੁੰਦੇ ਨੇ, ਕਿਉਂਕਿ ਹਰਜੋਤ ਸਿੰਘ ਜੀ ਇਹ ਬਹੁਤ ਵੱਡਾ ਜਿਹੜਾ ਉਹ ਮਸਲਾ ਹੈਗਾ ਆ। ਰਿਪਬਲਿਕਨ ਪਾਰਟੀ ਵਾਲੇ ਵਾਰ-ਵਾਰ ਕਹਿੰਦੇ ਰਹੇ ਵੀ ਅਸੀਂ ਇਸ ਤੋਂ ਬਿਹਤਰ ਜਿਹੜਾ ਅਫੋਰਡੇਬਲ ਕੇਅਰ ਐਕਟ ਜਿਹੜਾ ਆ ਉਹ ਲੈ ਕੇ ਆਵਾਂਗੇ, ਪਰ ਉਹਨਾਂ ਨੇ ਕਦੀ ਕੋਈ ਦਿਸ਼ਾ ਨਿਰਦੇਸ਼ ਬਹੁਤੇ ਜਿਹੜੇ ਉਹ ਦੱਸੇ ਨਹੀਂ। ਪਹਿਲੇ 2 ਸਾਲਾਂ ਦੇ ਵਿੱਚ ਇਹਨਾਂ ਜਿਹੜੀ ਰਿਪਬਲਿਕਨ ਪਾਰਟੀ ਆ ਉਹਨਾਂ ਦੇ ਕੋਲ ਤਿੰਨੇ ਹੀ ਜਿਹੜੀਆਂ ਕਹਿ ਲਓ ਵੀ ਬ੍ਰਾਂਚਿਸ ਦੇ ਵਿੱਚ ਮੈਜੋਰਟੀ ਇੱਕ ਹਿਸਾਬ ਦੇ ਨਾਲ ਸੀਗੀ। ਹਾਊਸ ਦੇ ਵਿੱਚ ਵੀ ਸੀਗੀ, ਸੈਨੇਟ ਦੇ ਵਿੱਚ ਵੀ ਸੀਗੀ, ਰਾਸ਼ਟਰਪਤੀ ਵੀ ਆਪਣੇ ਸੀ। ਉਸ ਟਾਈਮ ਦੇ ਉੱਤੇ ਵੀ ਇਸ ਨੂੰ ਇਹ ਰਿਪੀਲ ਕਰਨ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਕੋਈ ਨਵਾਂ ਜਿਹੜਾ ਕਾਨੂੰਨ ਆ ਉਹ ਲਿਆਉਣ ਦੇ ਵਿੱਚ ਨਾਕਾਮਯਾਬ ਰਹੇ ਸੀਗੇ। ਸੋ ਇਹ ਜਿਹੜੀ ਇੱਕ ਵੱਡੀ ਉਸ ਟਾਈਮ ਦੇ ਉੱਤੇ ਇਹਨਾਂ ਦੇ ਲਈ 4 ਸਾਲ ਦੇ ਕਾਰਜਕਾਲ ਦੇ ਵਿੱਚ ਇਹ ਹਾਰ ਦੇ ਵਜੋਂ ਜਿਹੜਾ ਉਹ ਦੇਖਿਆ ਗਿਆ। ਸੋ ਹੁਣ ਇਹ ਜਿੱਦਾਂ ਹੁਣ ਤਕਰੀਬਨ ਤੈਅ ਹੀ ਆ ਵੀ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਉਹ ਜੋ ਬਾਈਡਨ ਹੈਗੇ ਨੇ, ਤੇ ਜਨਵਰੀ ਦੇ ਵਿੱਚ ਜਿਹੜਾ ਆ ਉਹਨਾਂ ਨੇ ਸਹੁੰ ਜਿਹੜੀ ਉਹ ਚੁੱਕ ਲੈਣੀ ਆ। ਉੱਦਾਂ ਅਜੇ ਵੀ ਇਹ ਕੰਟੈਸਟਡ ਹੈਗੀਆਂ ਨੇ ਇਲੈਕਸ਼ਨ ਕਈ ਥਾਵਾਂ ਦੇ ਉੱਤੇ, ਜਿਹੜੇ ਵੋਟਰ ਫਰੋਡ ਦੀਆਂ ਜਿਹੜੀਆਂ ਚਰਚਾਵਾਂ ਆ
ਉਹ ਜਿਹੜੀਆਂ ਲਗਾਤਾਰ ਜ਼ੋਰ ਜਿਹੜੀਆਂ ਉਹ ਫੜ ਰਹੀਆਂ ਨੇ। ਸੋ ਉਹ ਦੇਖਣਾ ਹੋਊਗਾ ਵੀ ਉਹਦੇ ਵਿੱਚ ਕੀ ਬਣਦਾ ਆ। ਪਰ ਇਹ ਇੱਕ ਮਸਲਾ ਜਿਹੜਾ ਕਾਫੀ ਇਹਨਾਂ ਦੇ ਲਈ ਬਣਿਆ ਪਿਆ ਹੈ ਵੀ ਜਾਂਦੇ 2 ਮਹੀਨਿਆਂ ਦੇ ਵਿੱਚ ਹੋਰ ਕੀ ਕੁਛ ਜਿਹੜਾ ਉਹ ਹੋ ਸਕਦਾ ਆ। ਇਹ ਸੁਪਰੀਮ ਕੋਰਟ ਦੇ ਮੂਹਰੇ ਜਾਣ ਨੂੰ ਬਹੁਤ ਕਾਹਲੇ ਸੀਗੇ ਜਿਹੜਾ ਮੌਜੂਦਾ ਟਰੰਪ ਪ੍ਰਸ਼ਾਸਨ ਆ, ਵੀ ਜਲਦੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਾਈਏ ਤੇ ਉੱਥੇ ਜਾ ਕੇ ਜਿਹੜਾ ਆ ਇਸ ਨੂੰ ਗੈਰ ਸੰਵਿਧਾਨਿਕ ਜਿਹੜਾ ਉਹ ਕਰਾਰ ਜਿਹੜਾ ਹੁੰਦਾ ਆ, ਤਾਂ ਫਿਰ ਇਹ ਆਟੋਮੈਟਿਕਲੀ ਲੂਜ਼ ਜਿਹੜਾ ਕਰ ਜਾਊਗਾ। ਤੇ ਇਹਦੇ ਖਤਮ ਹੋਣ ਦੇ ਨਾਲ ਬਹੁਤ ਸਾਰੇ, ਜਿੱਦਾਂ ਇਹ ਗੱਲ ਆ, ਜ਼ਰੂਰ ਡਰ ਤਾਂ ਇਹ ਹੈਗਾ ਹੀ ਆ ਵੀ ਬਹੁਤ ਸਾਰੇ ਲੋਕ ਆ ਉਹਨਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਬੰਦ ਜਿਹੜੀ ਉਹ ਹੋ ਜਾਵੇਗੀ, ਜਿਹੜੀ ਇੱਕ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਦੇ ਨਾਲ ਵੀ ਜਿਹੜੀ ਮਿਲਣੀ ਸ਼ੁਰੂ ਹੋਈ ਸੀ ਓਬਾਮਾ ਕੇਅਰ ਦੇ ਤਹਿਤ। ਸੋ ਇਹ ਕਾਫੀ ਵੱਡਾ ਜਿਹੜਾ ਆ ਚੁਣੌਤੀਆਂ ਭਰਪੂਰ ਜਿਹੜਾ ਇਹ ਆਉਣ ਵਾਲੇ ਦਿਨ ਜਿਹੜੇ ਉਹ ਰਹਿਣਗੇ। ਉਧਰ ਹਰਜੋਤ ਸਿੰਘ ਜੀ, ਜੇ ਇਲੈਕਸ਼ਨ ਕਾਊਂਟ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ, ਜਿਹੜੇ ਕੱਲ ਡਿਪਾਰਟਮੈਂਟ ਆਫ ਜਸਟਿਸ ਨੇ ਹਰੀ ਝੰਡੀ ਦਿੱਤੀ ਸੀਗੀ ਵੀ ਆਪਾਂ ਜਿਹੜੇ ਕਥਿਤ ਤੌਰ ਦੇ ਉੱਤੇ ਇਲੈਕਸ਼ਨ ਫਰਾਡ ਦੀਆਂ ਚਰਚਾਵਾਂ ਆ ਉਸ ਨੂੰ ਜਿਹੜਾ ਉਹ ਦੇਖਾਂਗੇ। ਉਸ ਦੇ ਤਹਿਤ ਕਹਿੰਦੇ ਵੀ ਨਵਾਡਾ ਤੇ ਪੈਨਸਿਲਵੇਨੀਆ ਦੇ ਵਿੱਚ ਜਿਹੜੀਆਂ ਇਲੀਗਲ ਵੋਟਸ ਦੀ ਚਰਚਾ ਜਿਹੜੀ ਚੱਲੇਗੀ, ਉਸ ਨੂੰ ਡਿਪਾਰਟਮੈਂਟ ਆਫ ਜਸਟਿਸ ਆ ਉਹ ਹੁਣ ਨਜ਼ਦੀਕ ਤੋਂ ਜਿਹੜਾ ਉਹ ਦੇਖੇਗਾ, ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾਵੇਗੀ। ਤੇ ਨਾਲ ਹੀ ਇੱਕ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਆ ਰਹੀ ਆ ਵੀ ਉਹਨਾਂ ਦਾ ਜਿਹੜਾ ਇੱਕ ਟੌਪ ਪ੍ਰੋਸੀਕਿਊਟਰ ਸੀਗਾ, ਉਸ ਨੇ ਆਲਰੇਡੀ ਜਿਹੜਾ ਆ ਉਹ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਰਿਚਰਡ ਪਿਲਗਰ ਜਿਨ੍ਹਾਂ ਦਾ ਨਾਮ ਦੱਸਿਆ ਜਾਂਦਾ ਹੈ, ਡਾਇਰੈਕਟਰ ਹੈਗੇ ਨੇ ਇਲੈਕਸ਼ਨ ਕ੍ਰਾਈਮਸ ਬ੍ਰਾਂਚ ਦੇ ਜਸਟਿਸ ਡਿਪਾਰਟਮੈਂਟ ਦੇ ਪਬਲਿਕ ਇੰਟੈਗ੍ਰਿਟੀ ਸੈਕਸ਼ਨ ਦੇ ਵਿੱਚ। ਉਹਨਾਂ ਨੇ ਆਪਣੇ ਕੋਲੀਗਸ ਨੂੰ ਇੱਕ ਈਮੇਲ ਦੇ ਜ਼ਰੀਏ ਜਿਹੜਾ ਆ ਉਹ ਦੱਸਿਆ ਹੈਗਾ ਆ ਵੀ ਉਹ ਆਪਣੇ ਇਸ ਅਹੁਦੇ ਤੋਂ ਅਸਤੀਫਾ ਜਿਹੜਾ ਆ ਉਹ ਦੇਣ ਜਾ ਰਹੇ ਹੈਗੇ ਨੇ। ਇਨਫੈਕਟ ਕਹਿੰਦੇ ਆ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈਗਾ ਆ। ਇਹ ਜਿਹੜਾ ਐਲੀਗੇਸ਼ਨਸ ਆ, ਕਥਿਤ ਦੋਸ਼ ਜਿਹੜੇ ਵੋਟਿੰਗ ਇਰਰੈਗੂਲੈਰਿਟੀਜ਼ ਨੂੰ ਲੈ ਕੇ ਬਣੇ ਆ, ਤੇ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਆ ਅਟਾਰਨੀ ਜਨਰਲ ਵਿਲੀਅਮ ਬਾਰ ਦੇ ਅਧੀਨ ਉਹਨਾਂ ਨੇ ਕਿਹਾ ਵੀ ਇਸ ਦੀ ਉਹ ਇਨਵੈਸਟੀਗੇਸ਼ਨ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਰਾਸ਼ਟਰਪਤੀ ਟਰੰਪ ਦਾ ਵੀ ਇਹੀ ਜਿਹੜਾ ਉਹ ਮੁੱਦਾ ਸੀਗਾ। ਉਹ ਕਹਿ ਰਹੇ ਆ ਵੀ ਨਹੀਂ ਜੀ, ਇਸ ਦੇ ਵਿੱਚ ਜਿਹੜਾ ਵੋਟਰ ਫਰਾਡ ਹੋਇਆ ਆ ਤੇ ਉਸ ਨੂੰ ਹੁਣ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਉਹ ਜਾਂਚ ਕਰੇਗਾ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਈਵਨ ਦੋ ਜਿਹੜੀਆਂ ਬਿਗ ਟੈਕ ਕੰਪਨੀਜ਼ ਆ, ਉਹਨਾਂ ਨੂੰ ਜੋ ਬਾਈਡਨ ਦੇ ਪ੍ਰੈਜ਼ੀਡੈਂਟ ਬਣਨ ਦੇ ਨਾਲ ਕੋਈ ਬਾਹਲਾ ਸਾਹ ਆਉਣਾ ਨਹੀਂ ਹੈਗਾ। ਜਿਹੜੇ ਉਹਨਾਂ ਦੇ ਅਗੇਂਸਟ ਲਾ ਸੂਟ ਚੱਲ ਰਹੇ ਹੈਗੇ ਆ, ਉਸ ਨੂੰ ਜਿਹੜਾ ਫੋਲੋ ਅਪ ਕਰਨਾ ਪਊਗਾ। ਜੋ ਬਾਈਡਨ ਵੀ ਜਿਹੜੀਆਂ ਬਿਗ ਟੈਕ ਕੰਪਨੀਜ਼ ਹੈਗੀਆਂ ਆ, ਉਹਨਾਂ ਦੇ ਉੱਤੇ ਇੰਨਾ ਈਜ਼ੀਅਰ ਨਹੀਂ ਜਾਊਗਾ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਤਾਂ ਆਪਾਂ ਦੇਖਿਆ ਹੀ ਆ ਵੀ ਟਵਿੱਟਰ, ਫੇਸਬੁੱਕ ਨੂੰ ਲੈ ਕੇ ਕਾਫੀ ਜਿਹੜੇ ਆ ਪਿਛਲੇ ਸਮੇਂ ਦੇ ਦੌਰਾਨ ਤੱਤੇ ਹੁੰਦੇ ਰਹੇ ਆ। ਈਵਨ ਕਈ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਬਹੁਤ ਇਹ ਟੈਕ ਕੰਪਨੀਆਂ ਤੋਂ ਅਪਸੈਟ ਹੈਗੇ ਆ। ਵੱਖ-ਵੱਖ ਡੈਮੋਕ੍ਰੇਟ ਜਿਹੜੇ ਕਾਂਗਰਸਮੈਨ, ਸੈਨੇਟਰ ਆ, ਉਹ ਵੀ ਫੇਸਬੁੱਕ ਨੂੰ ਲੈ ਕੇ ਵੀ ਕਿਸ ਤਰ੍ਹਾਂ ਇਹਨਾਂ ਨੇ ਹੈਂਡਲ ਕੀਤਾ ਹੈਗਾ, ਅਪਸੈਟ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤਿੰਨੇ ਬਿਗ ਕੰਪਨੀਆਂ ਆ, ਦੇਖਦੇ ਉਹਨਾਂ ਦੇ ਉੱਤੇ ਜਿਹੜਾ ਹੁਣ ਐਡਮਿਨਿਸਟ੍ਰੇਸ਼ਨ ਚੇਂਜ ਹੋਣ ਦਾ ਕਿੰਨਾ ਕੁ ਅਸਰ ਹੁੰਦਾ ਹੈਗਾ ਆ। ਕਿਉਂਕਿ ਜੋ ਬਾਈਡਨ ਉਹਨਾਂ ਦੇ ਇੱਕ ਕੈਂਪੇਨ ਦਾ ਜਿਹੜਾ ਸਟਾਫਰ ਸੀਗਾ, ਉਸ ਨੇ ਫੇਸਬੁੱਕ ਨੂੰ ਕਿਹਾ ਸੀ ਵੀ ਇਹ ਇੱਕ ਤਰ੍ਹਾਂ ਨਾਲ ਸਾਡਾ ਜਿਹੜਾ ਫੈਬਰਿਕ ਆਫ ਡੈਮੋਕ੍ਰੇਸੀ ਆ, ਉਸ ਦਾ ਕਤਲੇਆਮ ਕਰ ਰਹੇ ਹੈਗੇ, ਉਹਨੂੰ ਸ਼ਰੈਡ ਕਰ ਰਹੇ ਹੈਗੇ ਆ। ਇਹ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਕਿਹਾ ਸੀ। ਜੀ ਬਿਲਕੁਲ। ਸਾਰੇ ਜਾਣੇ ਸੋਸ਼ਲ ਮੀਡੀਆ ਨੂੰ ਉੱਤੇ ਗੁੱਸਾ ਜਿਹੜਾ ਜ਼ਰੂਰ ਝਾੜਦੇ ਆ, ਪਰ ਇਨ ਦੀ ਐਂਡ ਟਵਿੱਟਰ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਹੀ ਐਡਵਰਟਾਈਜ਼ਮੈਂਟ ਜਿਹੜੀ ਉਹ ਕਰਦੇ ਨੇ ਤੇ ਉੱਥੇ ਹੀ ਆਪਣੇ ਫਾਲੋਅਰਸ ਤੱਕ ਆਪਣਾ ਜਿਹੜਾ ਸੰਦੇਸ਼ ਆ ਉਹ ਸਾਰੇ ਜਾਣੇ ਪਹੁੰਚਾਉਂਦੇ ਵੀ ਹੈਗੇ ਆ। ਕੱਲ ਜਿਹੜੀ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਆ, ਉਹ ਕਹਿ ਰਹੀ ਵੀ ਜਿਹੜੇ ਡੈਮੋਕ੍ਰੇਟ ਹਾਰੇ ਉਹਦੇ ਵਿੱਚ ਮੁੱਖ ਕਾਰਨ ਉਹਨਾਂ ਦਾ ਇਹ ਸੀਗਾ ਵੀ ਉਹਨਾਂ ਨੇ ਫੇਸਬੁੱਕ ਤੇ ਐਡ ਨਹੀਂ ਕੀਤੀ। ਉਹ ਬੜੇ ਇਨਕੰਪੀਟੈਂਟ ਹੈਗੇ ਨੇ ਜਿਹੜੇ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ, ਜਿਸ ਕਰਕੇ ਉਹ ਇਲੈਕਸ਼ਨਾਂ ਜਿਹੜੀਆਂ ਉਹ ਹਾਰੇ ਆ। ਸੋ ਸੋਸ਼ਲ ਮੀਡੀਏ ਨੇ ਜਿਹੜਾ ਇਕੱਲਾ ਇਹ ਹਰਜੋਤ ਸਿੰਘ ਜੀ ਸਮਾਜਿਕ ਤੌਰ ਦੇ ਉੱਤੇ ਹੀ ਨਹੀਂ, ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੇ ਚੇਂਜ ਆ ਉਹ ਲੈ ਕੇ ਆਉਂਦੇ ਨੇ। ਇੱਕ ਵੱਖਰੇ ਢੰਗ ਦੇ ਨਾਲ ਜਿਹੜਾ ਸਾਰਾ ਕੁਛ ਆ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ ਆ। ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਲਗਾਮ ਤਾਂ ਜਿਹੜੀ ਉਹ ਚਾਹੀਦੀ ਆ। ਸਾਰੇ ਜਾਣੇ ਜਿਹੜੇ ਸੁਹਿਰਦਤਾ ਦੇ ਨਾਲ ਸੋਚਦੇ ਆ ਉਹ ਦੇਖਦੇ ਆ ਵੀ ਸੋਸ਼ਲ ਮੀਡੀਆ ਨੇ ਵਾਕਿਆ ਹੀ ਨੋ ਡਾਊਟ ਇੱਕ ਜਿਹੜੇ ਵਿਸ਼ਵ ਨੂੰ
ਉਹਨਾਂ ਨੇ ਕਲੋਜ਼ ਕਰ ਦਿੱਤਾ ਆ, ਪੂਰੇ ਜਿਹੜੇ ਗਲੋਬ ਨੂੰ ਕਲੋਜ਼ ਕਰ ਦਿੱਤਾ ਆ, ਲਾਗੇ ਕਰ ਦਿੱਤਾ ਆ, ਪਰ ਨਾਲ ਦੇ ਨਾਲ ਜਿਹੜੇ ਘਰਾਂ ਦੇ ਵਿੱਚ ਲਾਗੇ ਬੈਠੇ ਆ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਆ, ਤੇ ਇੱਕ ਦੂਜੇ ਦੇ ਵਿੱਚ ਜਿਹੜਾ ਪੋਲੀਟੀਕਲ ਪਾੜਾ ਆ ਉਸ ਨੂੰ ਹੋਰ ਵੀ ਜ਼ਿਆਦਾ ਜਿਹੜਾ ਆ ਉਹ ਵਧਾ ਦਿੱਤਾ ਆ। ਸੋ ਇਹਨਾਂ ਦੇ ਉੱਤੇ ਲਗਾਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਉਹ ਜ਼ਰੂਰ ਕੱਸ ਹੋਣੀ ਚਾਹੀਦੀ। ਗੱਲ ਇਹ ਆ ਹਰਜੋਤ ਸਿੰਘ ਜੀ, ਵੀ ਵੱਡੀ ਪ੍ਰੋਬਲਮ ਇਹ ਆ ਵੀ ਇਹਨਾਂ ਦੀ ਮੋਨੋਪੋਲੀ ਆ। ਇਹ ਜੇ ਕੋਈ ਇੱਕ ਦੋ ਕੰਪਨੀਆਂ ਹੀ ਜਿਹੜੀਆਂ ਚੌਂ ਚੁਫੇਰੇ ਜਿਹੜੀਆਂ ਕਰ ਰਹੀਆਂ ਆ, ਜਾਂ ਤਾਂ ਫਿਰ ਵਿੱਚ ਕੰਪੀਟੀਸ਼ਨ ਦਾ ਵੀ ਹੋਵੇ, ਸਬੱਬ ਹੋਵੇ, ਤੇ ਤਾਂ ਵੀ ਗੱਲ ਆ। ਪਰ ਇਹ ਕੰਮ ਜਿਹੜਾ ਕਾਫੀ ਔਖਾ ਆ। ਸੋ ਦੇਖਦੇ ਆ ਵੀ ਇਹ ਜਿਹੜੇ ਪ੍ਰਸ਼ਾਸਨ ਦੇ ਨਾਲ ਜਿਹੜਾ ਇਹਨਾਂ ਦਾ ਮੱਥਾ ਲੱਗਾ ਹੀ ਰਹਿੰਦਾ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰਲੇ ਪਾਸੇ ਨੂੰ ਜਿਹੜਾ ਉਹ ਰੁੱਖ ਕਰਦਾ ਹੈਗਾ ਆ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਅੱਜ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਉਹਨਾਂ ਨੂੰ ਵਧਾਈਆਂ ਦੇ ਦਿੱਤੀਆਂ ਹੈਗੀਆਂ ਆ। ਉਹਨਾਂ ਨੇ ਕਿਹਾ ਵੀ ਜਿਹੜੇ ਨਵੇਂ ਹੁਣ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ, ਸਾਡਾ ਮੁਲਕ ਨਾਲ ਰਲ ਕੇ ਜਿਹੜਾ ਚੱਲੂਗਾ। ਸਾਰਿਆਂ ਨੂੰ ਯਾਦ ਆ ਵੀ ਯੂਕੇ ਦੇ ਪ੍ਰਾਈਮ ਮਿਨਿਸਟਰ ਹੁਣਾਂ ਦੇ ਡੋਨਲਡ ਟਰੰਪ ਹੁਣਾਂ ਨਾਲ ਬਹੁਤ ਹੀ ਵਧੀਆ ਜਿਹੜੇ ਰਿਲੇਸ਼ਨ ਰਹੇ ਹੈਗੇ ਆ, ਤੇ ਖਾਸ ਕਰਕੇ ਜਿਹੜੇ ਉਹਨਾਂ ਦੇ ਪ੍ਰੀ ਬ੍ਰੈਕਸਿਟ ਇਸ਼ੂ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ ਹੀ ਜਿਹੜਾ ਆ ਉਹਨਾਂ ਦਾ ਸਾਥ ਦਿੰਦੇ ਰਹੇ ਹੈਗੇ ਆ। ਸੋ ਬੋਰਿਸ ਜੌਨਸਨ ਉਹਨਾਂ ਨੇ ਇਹ ਕਿਹਾ ਆ ਵੀ ਮੇਰੀ ਜੋ ਬਾਈਡਨ ਹੁਣਾਂ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਆ, ਉਹ ਜਿਹੜੇ ਮੁੱਦੇ ਮੇਨ ਹੈਗੇ, ਕਿਸ ਤਰ੍ਹਾਂ ਕਲਾਈਮੇਟ ਚੇਂਜ ਨੂੰ ਟੈਕਲ ਕਰਨਾ ਆ, ਡੈਮੋਕ੍ਰੇਸੀ ਨੂੰ ਕਿਸ ਤਰ੍ਹਾਂ ਜਿਹੜਾ ਪ੍ਰਮੋਟ ਕਰਨਾ, ਜੋ ਕਿ ਜਿਹੜਾ ਜੋ ਬਾਈਡਨ ਹੁਣੀ ਕਿਹਾ ਹੀ ਆ ਵੀ ਅਸੀਂ ਇਸ ਨੂੰ ਕਿਸ ਤਰ੍ਹਾਂ ਪ੍ਰਮੋਟ ਕਰਨਾ। ਸੋ ਇਹ ਇਸ਼ੂ ਦੇ ਉੱਤੇ ਜਿਹੜੀ ਆ ਗੱਲਬਾਤ ਹੋਈ ਹੈਗੀ ਆ। ਜੀ, ਕੱਲ ਰਾਸ਼ਟਰਪਤੀ ਟਰੰਪ ਨੇ ਡਿਫੈਂਸ ਸੈਕਟਰੀ ਮਾਰਕ ਐਸਪਰ ਉਹਨਾਂ ਦੀ ਛੁੱਟੀ ਜਿਹੜੀ ਉਹ ਕਰ ਦਿੱਤੀ ਸੀ, ਤੇ ਉਹਨਾਂ ਦੇ ਮਗਰੇ ਹੀ ਜਿਹੜੇ ਇੱਕ ਪੈਂਟਾਗਨ ਦੇ ਟਾਪ ਪਾਲਿਸੀ ਦੇ ਅਧਿਕਾਰੀ ਹੈਗੇ ਆ, ਜੇਮਸ ਐਂਡਰਸਨ, ਉਹਨਾਂ ਨੇ ਅੱਜ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਜਿਹੜੇ ਦੋ ਯੂਐਸ ਡਿਫੈਂਸ ਅਫੀਸ਼ੀਅਲ ਦੇ ਜਿਹੜੇ ਸੋਰਸਿਸ ਨੇ ਜਿਹੜੇ ਇਹ ਜਾਣਕਾਰੀ ਦਿੱਤੀ ਹੈਗੀ ਆ। ਐਂਡਰਸਨ ਕਹਿੰਦੇ ਆ ਵੀ ਉਹ ਸਰਵ ਕਰ ਰਹੇ ਸੀਗੇ ਐਕਟਿੰਗ ਅੰਡਰ ਸੈਕਟਰੀ ਆਫ ਡਿਫੈਂਸ ਆਫ ਫਾਰ ਪਾਲਿਸੀ ਉਦੋਂ ਤੇ, ਜਦੋਂ ਤੋਂ ਜੌਨ ਰੂਡ ਨੂੰ ਰਾਸ਼ਟਰਪਤੀ ਟਰੰਪ ਹੁਣਾਂ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਫਰਵਰੀ ਦੇ ਵਿੱਚ ਕੁਛ ਕੁ ਮਤਭੇਦਾਂ ਦੇ ਚੱਲਦਿਆਂ ਉਹਨਾਂ ਨੂੰ ਉੱਥੋਂ ਫਾਇਰ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਅਜੇ ਕਲੀਅਰ ਨਹੀਂ ਆ ਵੀ ਕੀ ਐਂਡਰਸਨ ਨੂੰ ਖੁਦ ਰਿਜ਼ਾਈਨ ਕਰਨ ਦੇ ਲਈ ਆਖਿਆ ਗਿਆ ਸੀਗਾ, ਜਾਂ ਉਸਨੇ ਖੁਦ ਜਿਹੜਾ ਐਂਡਰਸਨ ਨੇ ਜਿਹੜਾ ਇਹ ਰਿਜ਼ਾਈਨ ਕੀਤਾ ਹੈਗਾ ਆ। ਸੋ ਪੈਂਟਾਗਨ ਦੇ ਵਿੱਚ 2018 ਤੋਂ ਅਸਿਸਟੈਂਟ ਸੈਕਟਰੀ ਆਫ ਡਿਫੈਂਸ ਫਾਰ ਸਟ੍ਰੈਟਜੀ, ਪਲੈਨਸ ਐਂਡ ਕੈਪੇਬਿਲਿਟੀ ਦੇ ਜਿਹੜੇ ਅਹੁਦੇ ਦੇ ਉੱਤੇ ਕੰਮ ਕਰ ਰਹੇ ਸੀਗੇ। ਸੋ ਇੱਦਾਂ ਲੱਗ ਰਿਹਾ ਵੀ ਪੈਂਟਾਗਨ ਦੇ ਵਿੱਚੋਂ ਵੀ ਕਾਫੀ ਜਿਹੜੀਆਂ ਇੱਦਾਂ ਦੀਆਂ ਝੜੀਆਂ ਜਿਹੜੀਆਂ ਉਹ ਲੱਗ ਸਕਦੀਆਂ ਆ, ਲੋਕਾਂ ਦੀ ਸ਼ਾਂਤੀ ਜਿਹੜੀ ਆ ਉਹ ਹੋ ਰਹੀ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਣੀ ਸਟੇਟ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੂੰ ਫੇਰ ਇੱਕ ਤਰ੍ਹਾਂ ਨਾਲ ਬਹੁਤ ਹੀ ਸਖਤ ਜਿਹੜਾ ਟਾਇਰਿੰਗ ਆ ਉਹਦੇ ਵਿੱਚ ਮੂਵ ਕੀਤਾ ਜਾ ਸਕਦਾ ਆ। 10 ਮਿਲੀਅਨ ਤੋਂ ਵੱਧ ਯੂਐਸਏ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 7212 ਨਵੇਂ ਕੇਸ ਆਏ ਹੈਗੇ ਆ, ਤੇ 14 ਦਿਨ ਐਵਰੇਜ ਹਸਪਤਾਲਾਂ ਦੇ ਵਿੱਚ ਰਹਿਣ ਵਾਲਿਆਂ ਦੀ ਗਿਣਤੀ 28.6% ਅਪ ਹੋਈ ਹੈਗੀ ਆ। ਤੇ ਇਸ ਨੂੰ ਦੇਖਦੇ ਹੋਏ ਕਹਿੰਦੇ ਵੀ ਕਈ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੂੰ ਜਿਹੜੀ ਟਾਇਰ ਆ ਉਹਨਾਂ ਦਾ ਅਪਗ੍ਰੇਡ ਕੀਤਾ ਜਾ ਸਕਦਾ, ਉੱਥੇ ਜ਼ਿਆਦਾ ਰਿਸਟ੍ਰਿਕਸ਼ਨਸ ਲਾਈਆਂ ਜਾ ਸਕਦੀਆਂ। ਪਰ ਇਹਦੇ ਵਿੱਚ ਕਹਿੰਦੇ ਲਾਸ ਐਂਜਲਸ ਨਹੀਂ ਆ ਰਿਹਾ। ਆਪਾਂ ਦੇਖਿਆ ਹੈ ਵੀ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਫਿਰ ਉਹਨਾਂ ਦੇ ਉੱਤੇ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਲੱਗਦੀਆਂ ਹੈਗੀਆਂ ਆ। ਤੇ ਇਸੇ ਤਰ੍ਹਾਂ ਕੈਲੀਫੋਰਨੀਆ ਕਹਿੰਦੇ ਵੀ ਨਵਾਂ ਜਿਹੜਾ ਸੇਫਰ ਇਕੋਨਮੀ ਦੇ ਲਈ ਬਲੂਪ੍ਰਿੰਟ ਇਸ਼ੂ ਕਰ ਰਿਹਾ ਹੈਗਾ ਆ, ਤੇ ਇਹ ਬਹੁਤ ਸਿੰਪਲ ਹੋਊਗਾ। ਕਹਿੰਦੇ ਜਿਹੜੀ ਵੀ ਕਾਉਂਟੀ ਹੈਗੀ ਆ ਉਹਨਾਂ ਨੂੰ ਕਲਰ ਬੇਸ ਦੇ ਉੱਤੇ ਉਹਨਾਂ ਨੇ ਰਿਕੋਗਨਾਈਜ਼ ਕਰਨਾ ਹੈਗਾ, ਕੇਸ ਰੇਟ ਜਿਹਦੇ ਵਿੱਚ ਹੋਊਗੇ ਵੀ ਕਿੰਨੇ ਕੇਸ ਹੈਗੇ ਆ, ਤੇ ਪੋਜ਼ਿਟਿਵਿਟੀ ਰੇਟ ਕਿਸ ਤਰ੍ਹਾਂ ਹੈਗੀ ਆ, ਤੇ ਨਵੇਂ ਬਿਜ਼ਨੈਸਿਸ ਇਸ ਬੇਸ ਦੇ ਉੱਤੇ ਓਪਨ ਹੋ ਸਕਦੇ ਹੈਗੇ ਕਿ ਨਹੀਂ। ਸੋ ਇਹਦੇ ਵਿੱਚ ਜਿਹੜੇ ਉਹਨਾਂ ਨੇ ਮੋਸਟ ਅਸੈਂਸ਼ੀਅਲ ਇਨਡੋਰ ਬਿਜ਼ਨੈਸਿਸ, ਵਾਈਡ ਸਪਰੈਡ ਮੋਰ ਦੈਨ 7 ਡੇਲੀ ਨਿਊ ਕੇਸਿਸ ਜਿੱਥੇ ਹੈਗੇ ਆ, ਤੇ ਮੋਰ ਦੈਨ 8% ਪੋਜ਼ਿਟਿਵ ਰੇਟ, ਉਹ ਤੋਂ ਬਾਅਦ ਸੈਕੰਡ ਨੰਬਰ ਤੇ ਸਬਸਟੈਂਸ਼ੀਅਲ ਰੱਖਿਆ, ਤੇ ਮੋਡਰੇਟ ਰੱਖਿਆ। ਮਿਨੀਮਲ ਬਿਜ਼ਨੈਸਿਸ ਆਪਰੇਸ਼ਨ ਵਾਲਾ ਏਰੀਆ ਉਹਨੇ ਉਹ ਰੱਖਿਆ ਜਿੱਥੇ 1 ਲੱਖ ਪਿੱਛੇ ਸਿਰਫ ਇੱਕ ਹੀ ਕੇਸ ਆਉਂਦਾ ਆ, ਤੇ ਪੋਜ਼ਿਟਿਵ ਜਿਹੜੇ ਆ ਸਿਰਫ 2% ਹੀ ਹੈਗੇ ਆ। ਸੋ ਕਾਫੀ ਸਟ੍ਰਿਕਟ ਕੰਡੀਸ਼ਨਸ ਲਾਈਆਂ ਹੈਗੀਆਂ। ਹੁਣ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਕੈਲੀਫੋਰਨੀਆ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਇਸ ਨੂੰ ਲਾਗੂ ਕੀਤਾ ਜਾਂਦਾ ਆ। ਜੀ,
ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਿਪਬਲਿਕਨ ਨੈਸ਼ਨਲ ਕਮੇਟੀ ਆ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਵੀ ਉਹ ਆਪਣੇ ਜਿਹੜੇ ਲੇ-ਆਫਸ ਆ ਉਹ ਕੋਸ਼ਿਸ਼ ਕਰ ਰਹੇ ਆ। ਪੋਸਟ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਕਾਫੀ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਲੇ-ਆਫ ਕਰ ਦਿੱਤਾ ਆ। ਤੇ ਜਿਹੜੇ ਆਰਐਨਸੀ ਵਾਲੇ ਉਹ ਕਹਿ ਰਹੇ ਆ ਵੀ ਇਹ ਇੱਕ ਨਾਰਮਲ ਪ੍ਰੋਸੀਜਰ ਹੈਗਾ ਆ। ਇਹ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਚੱਲਦਾ ਹੈ ਵੀ ਜਦੋਂ ਇਲੈਕਸ਼ਨਾਂ ਖਤਮ ਹੋ ਜਾਂਦੀਆਂ ਤੇ ਫਿਰ ਕਾਫੀ ਲੋਕਾਂ ਦੀ ਜਿਹੜੀ ਸ਼ਾਂਤੀ ਆ ਉੱਥੋਂ ਕਰ ਦਿੱਤੀ ਜਾਂਦੀ ਆ, ਕਿਉਂਕਿ ਉੱਥੇ ਇੰਨੇ ਜਿਹੜੇ ਕਹਿ ਲਓ ਵੀ ਸਰੀਰਾਂ ਦੀ ਜਾਂ ਇੰਨੇ ਲੋਕਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਰਹਿੰਦੀ। ਉਧਰ ਖਬਰ ਇੱਕ ਨਾਲ ਇਸ ਤੇ ਜੁੜੀ ਹੋਈ ਇਹ ਆ ਰਹੀ ਆ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਮੁੰਡਾ ਤੇ ਕਿੰਬਰਲੀ ਗਿਲਫੋਏ ਕਹਿੰਦੇ ਵੀ ਉਹ ਕੁਝ ਰਿਪੋਰਟਾਂ ਦੇ ਮੁਤਾਬਕ ਆਰਐਨਸੀ ਦੇ ਵਿੱਚ ਆਪਣਾ ਜਿਹੜਾ ਇਨਫਲੂਐਂਸ ਆ ਉਸ ਨੂੰ ਵਧਾਉਣ ਦੇ ਲਈ ਜਿਹੜਾ ਆ ਕੁਛ ਜਿਹੜੇ ਕੰਮ ਆ ਉਹ ਸ਼ੁਰੂ ਕਰ ਰਹੇ ਆ, ਤਾਂ ਜੋ ਕਹਿੰਦੇ ਵੀ ਉਸ ਨੂੰ ਟੇਕ ਓਵਰ ਕੀਤਾ ਜਾ ਸਕੇ। ਆਲਰੇਡੀ ਜਿਹੜੇ ਅਜੇ ਤੋਂ ਤਾਂ ਰਾਸ਼ਟਰਪਤੀ ਟਰੰਪ ਨੇ ਕੰਸੀਡ ਨਹੀਂ ਕੀਤਾ, ਪਰ ਚਰਚਾ ਜਿਹੜੀ ਉਹ ਚੱਲ ਰਹੀ ਆ ਵੀ 2024 ਦੇ ਵਿੱਚ ਜਿਹੜੇ ਟਰੰਪ ਨੇ ਉਹ ਮੁੜ ਕੇ ਦੁਬਾਰਾ ਇਲੈਕਸ਼ਨ ਜਿਹੜੇ ਉਹ ਲੜ ਸਕਦੇ ਨੇ। ਸੋ ਉਸ ਦੇ ਲਈ ਆਰਐਨਸੀ ਦੇ ਉੱਤੇ ਇਹਨਾਂ ਨੂੰ ਕੰਟਰੋਲ ਵੀ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਉਹ ਚਾਹੀਦਾ ਹੋਵੇਗਾ। ਸੋ ਕਿਹਾ ਇਹ ਜਾ ਰਿਹਾ ਵੀ ਜਿਹੜੇ ਟਰੰਪ ਜੂਨੀਅਰ ਤੇ ਕਿੰਬਰਲੀ ਗਿਲਫੋਏ ਆ ਉਹ ਇੱਕ ਹਿਸਾਬ ਦੇ ਨਾਲ ਮੂਵਸ ਕਰ ਰਹੇ ਆ ਵੀ ਇਹਦੇ ਉੱਤੇ ਆਪਣਾ ਕੰਟਰੋਲ ਆ ਉਸ ਨੂੰ ਵੱਧ ਤੋਂ ਵੱਧ ਰੱਖਿਆ ਜਾ ਸਕੇ। ਜੀ ਬਿਲਕੁਲ, ਸਮਾਂ ਹੁਣ ਸਾਡਾ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਤੁਹਾਡੇ ਆਪਣੇ ਸ਼ਹਿਰ ਐਂਟੀਲੋਪ ਦੇ ਵਿੱਚ ਹੁਣ ਖੁੱਲ ਚੁੱਕਾ ਹੈ ਉੱਥੇ ਦਾ ਸਭ ਤੋਂ ਵੱਡਾ ਟਰੱਕ ਪਾਰਕਿੰਗ ਯਾਰਡ, ਜਿਹੜਾ ਕਿ ਹਾਈਵੇ 80 ਦੇ ਬਿਲਕੁਲ ਨਜ਼ਦੀਕ 8700 ਐਂਟੀਲੋਪ ਨਾਰਥ ਰੋਡ ਐਂਟੀਲੋਪ ਵਿੱਚ ਪਾਰਕ ਸਮਾਰਟ USA ਟਰੱਕ ਪਾਰਕਿੰਗ ਯਾਰਡ। ਸਿਕਿਉਰਿਟੀ ਦਾ ਖਾਸ ਪ੍ਰਬੰਧ 24 ਆਵਰ ਐਕਸੈਸ ਹੈ ਤੇ ਪੂਰੀ ਤਰ੍ਹਾਂ ਮਹਿਫੂਜ਼। ਡੇਲੀ ਐਂਡ ਮੰਥਲੀ ਰੇਟਸ ਅਵੇਲੇਬਲ। ਹੋਰ ਜਾਣਕਾਰੀ ਦੇ ਲਈ ਜਾਂ ਰਿਜ਼ਰਵੇਸ਼ਨ ਕਰਨ ਦੇ ਲਈ ਕਾਲ 9165004247 ਜਾਂ ਵੈਬਸਾਈਟ ਵਿਜ਼ਿਟ ਕਰੋ parksmartusallc.com। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, ਤੁਸੀਂ ਇਹਨਾਂ ਤੋਂ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਹੈਵੀ ਡਿਊਟੀ ਟੋਇੰਗ ਦਾ ਕੰਮ ਵੀ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਹਰ ਮੇਕ ਮਾਡਲ ਦੇ ਟਰੱਕਸ ਦਾ ਡਾਇਗਨੋਸਟਿਕ ਕਰਵਾ ਸਕਦੇ ਹੋ। ਆਇਲ ਚੇਂਜ, PM ਸਰਵਿਸ, ਇੰਜਨ ਰਿਪੇਅਰ, ਟਰਾਂਸਮਿਸ਼ਨ ਦਾ ਕੰਮ, DPF ਡੈਫ ਦਾ ਕੰਮ, ਇਲੈਕਟ੍ਰੀਕਲ ਦਾ ਕੰਮ, ਬ੍ਰੇਕਸ, ਹਾਈਡ੍ਰੋਲਿਕ ਸਿਸਟਮ, ਸਟੀਲ ਦਾ ਵੈਲਡਿੰਗ ਦਾ ਕੰਮ, ਸਸਪੈਂਸ਼ਨ ਵਰਕ ਦਾ ਕੰਮ ਕਰਵਾ ਸਕਦੇ ਹੋ। ਹਰ ਤਰੀਕੇ ਦੇ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ
ਕਰਦੇ ਹਨ। ਇਹਨਾਂ ਸਾਰੀਆਂ ਸੇਵਾਵਾਂ ਦੇ ਲਈ ਅੱਜ ਹੀ ਪਹੁੰਚੋ ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼ 361150 ਫਰਸਟ ਐਵੀਨਿਊ ਸੈਕਰਾਮੈਂਟੋ। ਕਾਲ 9167089017 916 708 9017 ਜਾਂ 9167081461 916 708 1461। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼ ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਜਾਂਦੇ ਆ ਤੇ ਨਾਲ ਹੀ ਆਪਾਂ ਜਿੱਦਾਂ ਪਹਿਲੋਂ ਹਰਜੋਤ ਸਿੰਘ ਜੀ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇਸ ਮੌਕੇ ਜਿਹੜਾ ਅਫੋਰਡੇਬਲ ਕੇਅਰ ਐਕਟ ਆ ਉਸ ਦਾ ਮਸਲਾ ਜਿਹੜਾ ਆ ਉਹ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਜੇ ਤੁਸੀਂ ਥੋੜਾ ਜਿਹਾ ਓਬਾਮਾ ਕੇਅਰ ਜਿਹੜੀ ਕਵਰਡ ਕੈਲੀਫੋਰਨੀਆ ਹੈ ਉਸ ਦੇ ਬਾਰੇ ਥੋੜੀ ਜਾਣਕਾਰੀ ਜਿਹੜੀ ਉਹ ਦੇ ਸਕੋ। ਸੋ ਕਦੋਂ ਤੋਂ ਇਹ ਸ਼ੁਰੂ ਹੋ ਰਿਹਾ ਹੈਗਾ, ਕੀ ਕੁਛ ਜਿਹੜਾ ਇਸ ਦੇ ਵਿੱਚ ਰਾਈਟ ਨਾਓ ਚੱਲ ਰਿਹਾ ਹੈਗਾ? ਬਿਲਕੁਲ, ਓਬਾਮਾ ਕੇਅਰ ਜਿਹੜੀ 2014 ਦੇ ਵਿੱਚ ਸ਼ੁਰੂ ਹੋਈ ਸੀ ਤੇ ਇਹਦੇ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋਇਆ। ਆਪਣੇ ਪੰਜਾਬੀਆਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਇਆ। ਪਹਿਲਾਂ ਬਹੁਤ ਸਾਰੇ ਲੋਕ ਅਫੋਰਡ ਨਹੀਂ ਕਰ ਸਕਦੇ ਸੀ, ਸੋ ਕਿਉਂਕਿ ਇਹ ਹੁਣ ਇਨਕਮ ਬੇਸ, ਫੈਮਿਲੀ ਬੇਸ, ਕਿੱਥੇ ਰਹਿੰਦੇ ਆ, ਉਹਨਾਂ ਦੇ ਕਈ ਜਿਹੜੇ ਫੈਕਟਰ ਜਿਨ੍ਹਾਂ ਦੇ ਉੱਤੇ ਡਿਪੈਂਡ ਕਰਦਾ ਤੁਹਾਡੀ ਓਬਾਮਾ ਕੇਅਰ, ਤੁਹਾਡੇ ਰੇਟਸ ਦੇ ਉੱਤੇ। ਤੇ ਬਹੁਤ ਲੋਕਾਂ ਨੂੰ ਜਿਹੜਾ ਇਹਦਾ ਫਾਇਦਾ ਹੋਇਆ। ਪਲੱਸ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਿਹੜੀ ਆ, ਇਹ ਇੱਕ ਮੇਨ ਰੀਜ਼ਨ ਹੁੰਦਾ ਸੀ ਵੀ ਤੁਸੀਂ ਇੰਸ਼ੋਰੈਂਸ ਲੈ ਸਕਦੇ ਜਾਂ ਨਹੀਂ। ਜਿਨ੍ਹਾਂ ਨੂੰ ਮਾੜੀ ਮੋਟੀ ਵੀ ਕੋਈ ਹੈਲਥ ਇਸ਼ੂ ਹੁੰਦਾ ਸੀ ਤਾਂ ਇੰਸ਼ੋਰੈਂਸ ਕੰਪਨੀਆਂ ਇੰਸ਼ੋਰੈਂਸ ਹੀ ਨਹੀਂ ਦਿੰਦੀਆਂ ਸੀ, ਅਨਲੈਸ ਕਿ ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਕਰਦੇ ਤਾਂ ਤੁਹਾਡੀ ਗਰੁੱਪ ਇੰਸ਼ੋਰੈਂਸ ਜਿਹੜੀ ਕੰਪਨੀ ਦੀ ਹੁੰਦੀ ਸੀ। ਸੋ ਇਹ ਰੌਲਾ ਰੱਪਾ ਹੁਣ ਕਈ ਸਾਲਾਂ ਦਾ ਚੱਲਦਾ ਵੀ ਆ, ਚੱਲੂਗੀ ਨਹੀਂ ਚੱਲੂਗੀ, ਪਰ ਹੁਣ 6-7 ਸਾਲ ਹੋ ਗਏ ਲਗਾਤਾਰ ਚੱਲਦੇ ਨੂੰ। ਸੋ ਬਹੁਤ ਲੋਕਾਂ ਨੂੰ ਜਿਹੜਾ ਫਾਇਦਾ ਵੀ ਹੋਇਆ ਹੈਗਾ। ਪਿਛਲੇ ਸਾਲ ਜਿਹੜਾ ਆ ਵਾਈਟ ਹਾਊਸ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਹਿਤਾ ਸੀ ਵੀ ਪਲੰਟੀ ਨਹੀਂ ਹੋਣੀ ਜੇ ਤੁਸੀਂ ਨਹੀਂ ਕਰਾਉਂਦੇ ਤੁਹਾਨੂੰ। ਪਰ ਕੈਲੀਫੋਰਨੀਆ ਨੇ ਇਸ ਸਾਲ ਤੋਂ ਸੰਨ 2020 ਜਨਵਰੀ ਤੋਂ ਪੈਨਲਟੀ ਲਾਤੀ ਸੀ। ਕਹਿੰਦੇ ਅਸੀਂ ਸਟੇਟ ਬੇਸ ਦੇ ਉੱਤੇ ਲਾਵਾਂਗੇ ਜੇ ਤੁਸੀਂ ਇੰਸ਼ੋਰੈਂਸ ਨਹੀਂ ਕਰਾਓਗੇ। ਤੋ ਉਹ ਸੀਗੀ $675 ਪਰ ਪਰਸਨ, ਜਾਂ ਤੁਹਾਡੀ ਜਿਹੜੀ ਇਨਕਮ ਆ ਉਹਦਾ 1.5-2% ਦੇ ਕਰੀਬ ਸੀਗੀ। ਤੇ ਅਗਲੇ ਸਾਲ ਫੇਰ ਕੈਲੀਫੋਰਨੀਆ ਦੇ ਵਿੱਚ ਪੈਨਲਟੀ ਹੈਗੀ ਆ।
ਸੋ ਹੁਣ ਜਿਹੜੀ ਆ ਸੰਨ 2021 ਦੇ ਲਈ ਇੱਕ ਵਾਰੀ ਫੇਰ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਉਹ ਸ਼ੁਰੂ ਹੋ ਗਈਆਂ ਆ ਨਵੰਬਰ 1 2020 ਤੋਂ। ਹੁਣ ਜੇ ਕਿਸੇ ਨੇ ਵੀ ਅਵਾਮਾ ਕੇਅਰ ਕਰਾਣੀ ਆ ਤੇ ਉਹ ਤੁਸੀਂ ਕਾਲ ਕਰਕੇ ਐਪਲੀਕੇਸ਼ਨ ਕਰਾ ਸਕਦੇ ਆ। ਜੇ ਤੁਹਾਡੀ ਚੱਲਦੀ ਸੀ ਉਹਨੂੰ ਰਿਨਿਊ ਕਰਾ ਸਕਦੇ ਆ। ਸਭ ਤੋਂ ਵੱਡਾ ਜਿਹੜਾ ਜੀ। ਰਾਜਕਨਵੀਰ ਸਿੰਘ ਮੈਂ ਦੇਖਿਆ ਆ ਵੀ ਫੈਕਟਰ ਇਹ ਆ ਵੀ ਦੇਖੋ ਜਦੋਂ ਵੀ ਤੁਸੀਂ ਕਿਸੇ ਤੋਂ ਕਰਾਣੇ ਕੋਈ ਵੀ ਇੰਸ਼ੋਰੈਂਸ ਏਜੰਟ ਹੋਵੇ ਉਹ ਕੋਈ ਤੁਹਾਨੂੰ ਪੈਸੇ ਨਹੀਂ ਚਾਰਜ ਕਰਦਾ, ਨਾ ਲੀਗਲੀ ਚਾਰਜ ਕਰ ਸਕਦਾ ਆ। ਸਿਰਫ ਤੁਹਾਡੇ ਜਿਹੜੇ ਰੇਟਸ ਹੋਣੇ ਆ ਉਹ ਫਿਕਸ ਹੀ ਆ, ਉਹ ਹੋਣੇ ਆ। ਪਰ ਉਹ ਪ੍ਰੈਜ਼ੈਂਟ ਕਿੱਦਾਂ ਕਰਦਾ? ਸਭ ਤੋਂ ਵੱਡਾ ਜਿਹੜਾ ਫੈਕਟਰ ਆਪਣੀ ਪੰਜਾਬੀ ਕਮਿਊਨਿਟੀ ਦਾ ਇਹ ਆ ਕਿ ਬਹੁਤ ਸਾਰੇ ਸਮਾਲ ਬਿਜ਼ਨਸ ਓਨਰਸ ਆ, ਕੋਈ ਟਰੱਕਿੰਗ ਦੇ ਵਿੱਚ ਆ, ਟੈਕਸੀ ਬਿਜ਼ਨਸ 'ਚ ਆ, ਊਬਰ ਲਿਫਟ ਆ, ਡੋਰ ਡੈਸ਼ ਕਰਦੇ ਹੈਗੇ ਆ, ਲਿਕਰ ਸਟੋਰ, ਗੈਸ ਸਟੇਸ਼ਨਾਂ ਵਾਲੇ। ਤਾਂ ਉਹਨਾਂ ਨੂੰ ਇਨਕਮ ਨਹੀਂ ਫਿਗਰ ਆਊਟ ਕਰਨੀ ਆਉਂਦੀ ਵੀ ਕਿੰਨੀ ਇਨਕਮ ਜਿਹੜੀ ਆ ਐਗਜ਼ੈਕਟ ਤੁਹਾਡੀ ਹੋਊਗੀ। ਕੋਈ ਗ੍ਰੋਸ ਦੱਸ ਦਿੰਦਾ, ਕੋਈ ਨੈਟ ਐਡਜਸਟਡ, ਕਿਹੜੀਆਂ ਚੀਜ਼ਾਂ ਐਡ ਹੋਣੀਆਂ ਇਨਕਮ ਦੇ ਵਿੱਚ, ਤੁਹਾਡੀ ਸੋਸ਼ਲ ਸਿਕਿਉਰਿਟੀ ਹੋਣੀ ਆ, ਡਿਸੇਬਿਲਿਟੀ ਹੋਣੀ ਆ, ਅਨਪਲਾਇਮੈਂਟ। ਹੁਣ ਬਹੁਤ ਵੱਡਾ ਇਸ਼ੂ ਹੈ ਐਸਾ ਲੋਕਾਂ ਨੂੰ ਕਿਸ ਤਰ੍ਹਾਂ ਇਨਕਮ ਜਿਹੜੀ ਉਹ ਫਿਗਰ ਆਊਟ ਕਰਨੀ ਹੈ ਤੁਸੀਂ ਅਵਾਮਾ ਕੇਅਰ ਲੈਣ ਦੇ ਲਈ। ਸੋ ਇਹ ਬਹੁਤ ਕੰਪਲਿਕੇਟਡ ਇਸ਼ੂ ਹੈਗੇ ਆ। ਸੋ ਜਿਹੜਾ ਵੀ ਪ੍ਰੋਫੈਸ਼ਨਲ ਇੰਸ਼ੋਰੈਂਸ ਆਫਿਸ ਆ ਤੁਸੀਂ ਉਹਦੇ ਆਫਿਸ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਹ ਹੁਣ ਆਲਰੇਡੀ ਐਪਲੀਕੇਸ਼ਨਾਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਈਵਨ ਦੋ ਸੁਪਰੀਮ ਕੋਰਟ 'ਚ ਕੇਸ ਚੱਲਦਾ ਆ ਜੀ। ਉਹਦਾ ਡਿਸੀਜਨ ਬਾਅਦ 'ਚ ਆਉਣਾ, ਪਰ ਆਲਰੇਡੀ ਜਿਹੜੀ ਚੱਲਦੀ ਆ ਉਹ ਚੱਲ ਰਹੀ ਹੈਗੀ ਆ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਇਹ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਿਸ ਤਰ੍ਹਾਂ। ਸੋ ਹੋਰ ਇੱਕ ਇਸ਼ੂ ਹੁੰਦਾ, ਮੰਨ ਲਓ ਵੀ ਕੋਈ ਆਪਣੀ ਭੈਣ ਕੋਈ ਪ੍ਰੈਗਨੈਂਟ ਆ, ਬੇਬੀ ਹੋਣਾ ਕਿਸੇ ਦੇ। ਜੀ, ਜੀ। ਸੋ ਬਹੁਤ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਤੁਸੀਂ ਉਹਦੇ ਲਈ ਮੈਡੀਕਲ ਫ੍ਰੀ ਮੈਡੀਕਲ ਕਈਆਂ ਨੂੰ ਮਿਲ ਜਾਂਦਾ ਹੈਗਾ ਆ ਇਨਕਮ ਬੇਸ ਦੇ ਉੱਤੇ। ਈਵਨ ਤੁਹਾਡੀ ਇਨਕਮ ਥੋੜੀ ਹਾਈ ਵੀ ਹੋਵੇ। ਹੂੰ। ਨਹੀਂ ਤਾਂ ਕੀ ਆ ਵੀ ਈਵਨ ਦੋ ਤੁਹਾਡੀ ਇੰਸ਼ੋਰੈਂਸ ਆ ਸਟਿਲ ਤੁਹਾਨੂੰ ਹਸਪਤਾਲ ਦੇ $2-4,000 ਕਈ ਵਾਰ ਦੇਣੇ ਪੈ ਜਾਂਦੇ ਜਿਹੜੀ ਤੁਹਾਡੀ ਕੋ ਪੇਮੈਂਟ ਹੁੰਦੀ ਆ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਪ੍ਰੋਫੈਸ਼ਨਲ ਆਫਿਸ ਵਾਲੇ ਹੀ ਦੱਸ ਸਕਦੇ ਆ। ਤੇ ਸੋ ਪਲੀਜ਼ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਆ ਫਿਰ ਤੁਸੀਂ ਜ਼ਰੂਰ ਉਹ ਕਾਲ ਕਰ ਸਕਦੇ ਹੋ। ਜੀ ਬਿਲਕੁਲ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰੋ। 2000 ਇਨਫੈਕਟ 10 ਤੋਂ ਜਦੋਂ ਦੀ ਇਹ ਅਫੋਰਡੇਬਲ ਕੇਅਰ ਐਕਟ ਚਾਲੂ ਹੋਇਆ ਆ, ਉਦੋਂ ਤੋਂ ਇਹ ਜਿਹੜੀ ਆ ਅਵਾਮਾ ਕੇਅਰ ਜਿਸ ਨੂੰ ਬਾਅਦ 'ਚ ਨਾਮ ਮਿਲਿਆ ਆ ਵੀ ਉਹ ਕਰ ਰਹੇ ਨੇ। ਸੋ ਇਹਨਾਂ ਨੂੰ ਕਾਲ ਕਰੋ 408 272 2500 4082722500। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰੋ। ਤੁਹਾਨੂੰ ਸਹੀ ਜਿਹੜੀ ਇਹ ਸਲਾਹ ਦੇਣਗੇ ਕਿਹੜਾ ਕੇਸ ਕਿਹੜਾ ਜਿਹੜਾ ਆ ਤੁਹਾਡੇ ਲਈ ਵਧੀਆ ਰਹਿੰਦਾ ਆ ਪਲਾਨ, ਉਹ ਤੁਹਾਨੂੰ ਜਿਹੜਾ ਉਹ ਦੱਸਣਗੇ ਚੰਗੇ ਤਰੀਕੇ ਦੇ ਨਾਲ। ਇਹ ਤੁਹਾਨੂੰ ਜਿਹੜਾ ਸਮਝਾਉਂਦੇ ਨੇ। ਸੋ ਹਜ਼ਾਰਾਂ ਹੀ ਕਸਟਮਰਸ ਦੀ ਹੁਣ ਤੱਕ ਇਹ ਇਸ ਦੇ ਵਿੱਚ ਮਦਦ ਕਰ ਚੁੱਕੇ ਆ। ਰਜੋਤ ਸਿੰਘ ਜੀ, ਰਾਈਟ ਨਾਓ ਇੱਕ ਜਿਹੜੀ ਨਿਊਜ਼ ਜਿਹੜੀ ਇਹ ਆ ਰਹੀ ਆ, ਬ੍ਰੇਕਿੰਗ ਨਿਊਜ਼ ਹੀ ਆਪਾਂ ਜਿਹੜਾ ਉਹ ਕਹਿ ਸਕਦੇ ਹਾਂ। ਟਰੰਪ ਪ੍ਰਸ਼ਾਸਨ ਦੇ ਲਈ, GOP ਦੇ ਲਈ ਸ਼ਾਇਦ ਇਹ ਝਟਕਾ ਹੋਊਗਾ। ਇੱਦਾਂ ਲੱਗ ਰਿਹਾ ਵੀ ਸੁਪਰੀਮ ਕੋਰਟ ਜਿਹੜਾ ਆ ਅਫੋਰਡੇਬਲ ਕੇਅਰ ਐਕਟ ਆ ਉਸ ਨੂੰ ਅਪਹੋਲਡ ਜਿਹੜੀ ਉਹ ਕਰ ਸਕਦੀ ਆ। ਬ੍ਰੈਟ ਕੈਵਨਾ ਜਿਹੜੇ ਜਸਟਿਸ ਨੇ, ਉਹਨਾਂ ਨੇ ਕਿਹਾ ਵੀ ਜਿਹੜਾ 2017 ਦੇ ਵਿੱਚ ਤੁਸੀਂ ਕਾਨੂੰਨ ਟੈਕਸੇਸ਼ਨ ਦਾ ਚੇਂਜ ਕੀਤਾ ਵੀ ਉਸ ਦੇ ਵਿੱਚ 0 ਕਰ ਦਿੱਤੀ ਪੈਨਲਟੀ, ਪਰ ਉਹ ਮੈਂਡੇਟ ਨੂੰ ਹਟਾਇਆ ਨਹੀਂ। ਮੈਂਡੇਟ ਹੈਗਾ ਆ ਪਰ ਉਹਨਾਂ ਨੇ ਪੈਨਲਟੀ ਜਿਹੜੀ ਉਸ ਦੇ ਵਿੱਚ 0 ਕਰ ਦਿੱਤੀ ਆ। ਕਹਿੰਦੇ ਇੱਥੋਂ ਇਹ ਜਿਹੜਾ ਉਹ ਲੱਗਦਾ ਆ ਵੀ ਤੁਹਾਡਾ ਇਰਾਦਾ ਨਹੀਂ ਸੀਗਾ ਇਸ ਨੂੰ ਕਿਲ ਕਰਨ ਦਾ। ਸੋ ਇਹ ਰਾਈਟ ਨਾਓ ਸੁਪਰੀਮ ਕੋਰਟ ਦੇ ਵਿੱਚ ਮੈਜੋਰਟੀ ਕਹਿੰਦੇ ਵੀ ਇਸ ਹਿਸਾਬ ਦੇ ਨਾਲ ਬਣ ਰਹੀ ਆ ਵੀ ਜਿਹੜੇ ਅਫੋਰਡੇਬਲ ਕੇਅਰ ਐਕਟ ਆ ਵੀ ਉਸ ਨੂੰ ਅਪਹੋਲਡ ਕਰ ਲਿਆ ਜਾਊਗਾ। 2017 ਦੇ ਵਿੱਚ ਜਿਹੜਾ ਕਾਂਗਰਸ ਦਾ ਡਿਸੀਜਨ ਸੀਗਾ 0 ਆਊਟ ਪੈਨਲਟੀ ਆ ਹੈਲਥ ਇੰਸ਼ੋਰੈਂਸ ਨਾ ਕਰਨ ਦੇ ਲਈ, ਉਸੇ ਦੇ ਆਧਾਰ ਦੇ ਉੱਤੇ ਹੀ ਇਹ ਮੁੜ ਦੁਬਾਰਾ ਜਿਹੜਾ ਕੇਸ ਸੁਪਰੀਮ ਕੋਰਟ ਦੇ ਵਿੱਚ ਆਇਆ ਸੀਗਾ। ਸੋ ਇੱਦਾਂ ਲੱਗਦਾ ਹੈ ਵੀ ਅਫੋਰਡੇਬਲ ਕੇਅਰ ਐਕਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਲੱਗੀ ਰਹੂਗੀ, ਚਾਲੂ ਜਿਹੜੀ ਉਹ ਰਹੂਗੀ। ਸੋ 4 ਸਾਲਾਂ ਦੇ ਵਿੱਚ ਕੋਸ਼ਿਸ਼ ਜਿਹੜੀ ਆ ਕਾਂਗਰਸ ਦੇ ਵਿੱਚ ਵੀ ਕੀਤੀ ਆ GOP ਨੇ, ਤੇ ਅਦਾਲਤਾਂ ਦੇ ਵਿੱਚ ਵੀ ਜਿਹੜੀ ਉਹ ਕੀਤੀ ਆ। ਤੇ ਹਾਲ ਦੀ ਘੜੀ ਜਿਹੜਾ ਉਹਨਾਂ ਨੂੰ ਕੋਈ ਆਸ ਜਿਹੜੀ ਉਹ ਨਹੀਂ ਨਜ਼ਰ ਆ ਰਹੀ ਹੈਗੀ। ਇਹ ਰਾਈਟ ਨਾਓ ਇਹ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ। ਸੋ ਜਿਹੜੇ ਰਾਈਟ ਨਾਓ ਸ਼ਸ਼ੋ ਪੰਚ ਹੋਣਗੇ ਹਰਜੋਤ ਸਿੰਘ ਜੀ, ਉਹ ਜ਼ਰੂਰ ਜਿਹੜਾ ਹੁਣ ਧਿਆਨ ਦੇਣ ਵੀ ਜੇ ਅਫੋਰਡੇਬਲ ਕੇਅਰ ਐਕਟ ਅਪਹੋਲਡ ਰਹਿੰਦੀ, ਓਬਾਮਾ ਕੇਅਰ ਚਾਲੂ ਰਹਿੰਦੀ ਆ, ਤੋ ਉਸ ਨੂੰ ਤੁਹਾਨੂੰ ਜਿਹੜਾ ਉਹ ਕਰਾਉਣ ਦੇ ਵਿੱਚ ਹੀ ਜਿਹੜਾ ਭਲਾ ਹੈਗਾ ਆ। ਕਿਉਂਕਿ ਆਪਾਂ ਕਿੰਨੀ ਵਾਰੀ ਦੱਸ ਚੁੱਕੇ ਹਾਂ ਵੀ ਇਹ ਮੈਡੀਕਲ ਐਕਸਪੈਂਸਿਸ ਇੱਕ ਬਹੁਤ ਵੱਡਾ ਕਾਰਨ ਹੈਗਾ ਆ ਅਮਰੀਕਾ ਦੇ ਵਿੱਚ। ਬੈਂਕਰਪਸੀਜ਼ ਦਾ, ਪਰਿਵਾਰਾਂ ਦਾ ਇੱਕ ਹਿਸਾਬ ਦੇ ਨਾਲ ਟੁੱਟ ਜਾਣਾ, ਤੇ ਉਹਨਾਂ ਦੇ ਪੱਲੇ ਇੱਕ ਹਿਸਾਬ ਦੇ ਨਾਲ ਕੁਛ ਵੀ ਜਿਹੜਾ ਉਹ ਨਾ ਰਹਿਣਾ ਇੱਕ ਬਹੁਤ ਵੱਡਾ ਕਾਰਨ ਹੈਗਾ ਆ। ਸੋ ਅਫੋਰਡੇਬਲ ਕੇਅਰ ਐਕਟ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਦਾਂ ਹੀ ਚੱਲਦੀ ਰਹੂਗੀ। ਅਜੇ ਡਿਸੀਜਨ ਸੁਣਾਇਆ ਨਹੀਂ ਆ, ਪਰ ਮੈਜੋਰਟੀ ਜਿਹੜੇ ਜਸਟਿਸ ਆ ਉਹ ਇਸ ਦੇ ਹੱਕ ਦੇ ਵੱਲ ਨੂੰ ਜਿਹੜਾ ਕਹਿ ਲਓ ਵੀ ਪਲੜਾ ਭਾਰਾ ਕਰ ਰਹੇ ਹੈਗੇ ਆ। ਜੀ,
ਸੋ ਬਿਲਕੁਲ 1-2 ਗੱਲਾਂ ਹੋਰ ਇਹਦੇ ਨਾਲ ਮੈਂ ਸੰਬੰਧ ਕਰਦੇ ਜਾਵਾਂ ਵੀ ਬਹੁਤ ਵਾਰੀ ਕੀ ਹੁੰਦਾ ਹੈ ਵੀ ਹਰ ਸਾਲ ਕੋਈ ਇੰਸ਼ੋਰੈਂਸ ਕੰਪਨੀ ਰੇਟ ਇਨਕਰੀਜ਼ ਕਰ ਦਿੰਦੀ ਹੈ, ਕੋਈ ਡਿਕਰੀਜ਼ ਕਰ ਦਿੰਦੀ ਕਿਸੇ ਏਰੀਏ ਦੇ ਵਿੱਚ। ਜੀ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ 12 ਦੇ ਕਰੀਬ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਹੈਗੀਆਂ। ਤੇ ਕਿਸੇ ਏਰੀਏ 'ਚ ਕਾਈਜ਼ਰ ਇਨਕਰੀਜ਼ ਕਰ ਦਿੰਦੀ, ਬਲੂ ਕਰਾਸ ਘੱਟ ਕਰ ਦਿੰਦੀ, ਬਲੂ ਸ਼ੀਲਡ ਇਨਕਰੀਜ਼ ਕਰ ਦਿੰਦੀ, ਕਿਉਂਕਿ ਉਹ ਆਪਣਾ ਗਰੁੱਪ ਦੇਖਦੇ ਆ ਤਾਂ ਕਿ ਇੰਨੀ ਜ਼ਿਆਦਾ ਇੱਕ ਏਰੀਏ ਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ ਨਾ ਹੋ ਜਾਏ ਤਾਂ ਉੱਥੇ ਉਹਨਾਂ ਨੂੰ ਲਾਸ ਹੋਵੇ, ਹਨਾ। ਤੇ ਇਹ ਬਹੁਤ ਜ਼ਰੂਰੀ। ਇੱਕ ਹੋਰ ਬਹੁਤ ਰਾਜਕਨਵੀਰ ਸਿੰਘ ਜੀ ਜ਼ਰੂਰੀ ਹੈ ਇੰਸ਼ੋਰੈਂਸ ਲੈਣ ਦੇ ਲਈ। ਕਈ ਵਾਰੀ ਕੀ ਆ ਨਾ ਵੀ ਆਪਾਂ ਸਾਰਿਆਂ ਦੀ ਮੈਂਟੈਲਿਟੀ ਇਹ ਹੁੰਦੀ ਵੀ ਸਸਤੀ ਜਿਹੀ ਵਧੀਆ ਜਿਹੀ ਇੰਸ਼ੋਰੈਂਸ ਦੇ ਦਿਓ। ਸੋ ਇਹਦੇ ਵਿੱਚ ਬਹੁਤ ਹੀ ਕੰਪਲਿਕੇਟਡ ਕੇਸ ਆ। ਹੁਣ ਖਾਸ ਕਰਕੇ ਟਰੱਕਰ ਵੀਰਾਂ ਦੇ ਲਈ ਕੀ ਕਰਦੇ ਆ ਵੀ ਕਈ ਟਰੱਕਰਸ ਮੰਨ ਲਓ ਵੀ ਕੈਲੀਫੋਰਨੀਆ ਰਹਿੰਦੇ ਆ ਤੇ ਉਹਨਾਂ ਨੇ ਚਾਹੇ ਗੁੱਡ ਪਲਾਨ ਵੀ ਲਈ ਹੈਗੀ ਆ। ਜੇ ਤੁਸੀਂ ਨਿਊਯਾਰਕ ਜਾ ਕੇ ਬਿਮਾਰ ਹੋ ਜਾਂਦੇ ਆ, ਉਹ ਕਵਰੇਜ ਤਾਂ ਤੁਹਾਡੀ ਹੋ ਜਾਊਗੀ ਪਰ ਤੁਹਾਨੂੰ ਆਊਟ ਆਫ ਨੈਟਵਰਕ ਜਾਣਾ ਪਊਗਾ। ਉਹਦੇ ਨਾਲ ਕੀ ਹੋਣਾ, ਡਿਡਕਟੀਬਲ ਕਈ ਵਾਰੀ ਬਹੁਤ ਜ਼ਿਆਦਾ ਦੇਣਾ ਪੈਂਦਾ ਹੈਗਾ। ਸੋ ਇਹ ਮੇਕ ਸ਼ੋਰ ਕਰੋ ਜਦੋਂ ਵੀ ਤੁਸੀਂ ਗੱਲ ਕਰਨੀ ਹੈਗੀ ਆ ਇੰਸ਼ੋਰੈਂਸ ਲੈਣ ਦੇ ਲਈ ਵੀ ਭਾਈ ਮੈਂ ਕਿਹੜੇ ਏਰੀਏ 'ਚ ਜਾਣਾ ਆ, ਮੈਨੂੰ ਉੱਦਾਂ ਦੀ ਇੰਸ਼ੋਰੈਂਸ ਦਿਓ, ਚਾਹੇ ਉਹ ਪਹਿਲੇ $25-30 ਮਹਿੰਗੀ ਹੋਵੇ ਵੀ ਜਿਹੜੀ 100% ਕਵਰੇਜ ਹੋਵੇ ਜਾਂ ਠੀਕ ਹੈ ਕਿ ਨਹੀਂ। ਹੁਣ ਆਪਾਂ ਇਸ ਸਾਲ ਦੇਖਿਆ ਬਹੁਤ ਵਾਰ ਲੋਕ ਮੇਰੇ ਆਫਿਸ ਤਾਂ ਮੈਂ ਇਹ ਦੇਖਿਆ ਫਿਰ ਖੜੇ ਪੈਰ ਕਾਲ ਕਰਦੇ, ਭਾਜੀ ਹੁਣ ਅਸੀਂ ਬਿਮਾਰ ਹੋ ਗਏ, ਹਸਪਤਾਲ ਚਲ ਗਏ, ਕੀ ਕੀਤਾ ਜਾਊਗਾ। ਆਪਣੀ ਕਮਿਊਨਿਟੀ 'ਚ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਕਰੋਨਾ ਹੋਈ ਆ। ਆਪਾਂ ਦੇਖਿਆ ਹੀ ਆ ਮੋਡੈਸਟੋ, ਸਟਾਕਟਨ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੇਸ ਹੋਏ ਸੀ। ਤੋ ਕਈਆਂ ਨੇ ਕੋਈ ਓਨਲੀ ਐਮਰਜੈਂਸੀ ਪਲਾਨ ਲਈ ਹੁੰਦੀ ਆ, ਫਿਰ ਉਹ ਡਿਡਕਟੀਬਲ ਜ਼ਿਆਦਾ ਦੇਣਾ ਪੈਂਦਾ। ਸਾਰਿਆਂ ਨੂੰ ਪਤਾ ਵੀ ਜੇ ਤੁਸੀਂ ਹਸਪਤਾਲ ਦੇ ਵਿੱਚ ਇੱਕ ਦਿਨ ਵੀ ਚਲ ਗਿਆ, ਤੁਹਾਡਾ $10-15,000 ਦਾ ਬਿੱਲ ਜਿਹੜਾ ਉਹ ਕਿਤੇ ਨਹੀਂ ਗਿਆ ਹੈਗਾ। ਸੋ ਬਹੁਤ ਹੀ ਜ਼ਰੂਰੀ ਇੰਸ਼ੋਰੈਂਸ ਤੇ ਜਿਹੜੇ ਸੋਚਦੇ ਵੀ ਮੈਨੂੰ ਕੁਛ ਨਹੀਂ ਹੋਣਾ ਨਾ, ਉਹਨਾਂ ਲਈ ਬਹੁਤ ਜ਼ਰੂਰੀ ਆ। ਦੇਖੋ ਜੇ ਤੁਸੀਂ ਕੰਮ ਕਰਦੇ ਆ, ਪੈਸੇ ਬਣਾਉਣੇ ਆ, ਇਹ ਸਭ ਤੋਂ ਮਸਟ ਹੈਗਾ ਆ, ਇਹ ਬਹੁਤ ਜ਼ਰੂਰੀ ਆ ਤੁਹਾਡੇ ਲਈ ਹੈਲਥ ਇੰਸ਼ੋਰੈਂਸ। ਰੱਬ ਨਾ ਕਰੇ ਕਿਤੇ ਮਾੜਾ ਜਿਹਾ ਵੀ ਤੁਸੀਂ ਚਲ ਗਏ, ਜਿਸ ਤਰ੍ਹਾਂ ਦੱਸਿਆ ਹੀ ਆ ਰਾਜਕਨਵੀਰ ਸਿੰਘ ਨੇ ਵੀ ਨੰਬਰ 1 ਅਮਰੀਕਾ ਦੇ ਵਿੱਚ ਬੈਂਕਰਪਸੀ ਦਾ ਰੀਜ਼ਨ ਨਾ ਹੈਲਥ ਇੰਸ਼ੋਰੈਂਸ ਹੁੰਦਾ ਸੀ, ਕਿਉਂਕਿ ਮਹਿੰਗੀ ਹੁੰਦੀ ਸੀ। ਪਹਿਲਾਂ ਲੋਕ ਅਫੋਰਡ ਨਹੀਂ ਕਰ ਸਕਦੇ ਸੀ ਤੇ ਉਹ ਜਦੋਂ ਕਿਤੇ ਬਿਮਾਰ ਹੋ ਜਾਣਾ ਫਿਰ ਇੰਨੇ ਬਿੱਲ ਆ ਜਾਂਦੇ ਕਈਆਂ ਦੇ। ਜੇ 5-7 ਦਿਨ ਰੱਬ ਨਾ ਕਰੇ ਤੁਸੀਂ ਹਸਪਤਾਲ ਰਹਿ ਗਏ ਤਾਂ $1,00,000 ਦਾ ਬਿੱਲ ਆ ਗਿਆ ਤੇ ਉਹ ਨੈਚੁਰਲੀ ਫਿਰ ਤੁਹਾਨੂੰ ਫਿਰ ਬੈਂਕਰਪਸੀ ਕਰਨੀ ਪੈਂਦੀ ਸੀ ਤੇ ਫਿਰ ਸਾਰਾ ਕੁਝ ਜਦੋਂ ਤੁਹਾਨੂੰ ਬੈਂਕਰਪਸੀ ਕਰਨੀ ਪੈ ਜਾਂਦੀ ਆ 7 ਤੋਂ ਲੈ ਕੇ 10 ਸਾਲ ਲੱਗ ਜਾਂਦੇ ਤੁਹਾਡਾ ਕ੍ਰੈਡਿਟ ਬਣਨ ਨੂੰ ਤੇ ਫਿਰ ਉਦਾਂ ਹੀ ਬੰਦਾ ਫਸਿਆ ਰਹਿੰਦਾ, ਕੁਝ ਨਹੀਂ ਕਰ ਸਕਦਾ ਲਾਈਫ 'ਚ। ਸੋ ਇਹ ਬਹੁਤ ਜ਼ਰੂਰੀ ਆ ਜੇ ਕੰਮ ਕਰਦੇ ਆ, ਪੈਸੇ ਬਣਾਉਣੇ ਆ। ਜੇ ਉੱਥੇ $50-100 ਕੋਈ ਦੇਣਾ ਵੀ ਪੈ ਗਿਆ ਐਡੀ ਗੱਲ ਨਹੀਂ ਹੈਗੀ, ਪਰ ਇਹ ਆ ਵੀ ਤੁਸੀਂ ਸਲੀਪ ਸਾਊਂਡ ਸਲੀਪ ਜਿਹੜੀ ਤੁਹਾਡੀ ਜਿਹੜੀ ਹੁੰਦੀ ਆ ਚੈਨ ਆਰਾਮ ਦੀ ਨਾਲ ਨੀਂਦ ਤੁਸੀਂ ਆਊਗੀ, ਤੁਹਾਡਾ ਬਿਲਕੁਲ ਹੈਗਾ। ਐਕਚੁਅਲੀ। ਸੋ ਯਾ ਇਹ ਗੱਲਾਂ ਜਿਹੜੀਆਂ ਆ ਬਹੁਤ ਜ਼ਰੂਰੀ ਵਾਲੀਆਂ ਹੈਗੀਆਂ ਆ। ਇੰਸ਼ੋਰੈਂਸ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਤੁਹਾਨੂੰ ਜ਼ਰੂਰਤ ਹੁੰਦੀ ਆ, ਉੱਦਾਂ ਬੇਸ਼ੱਕ ਦੀ ਕੁਛ ਨਾ ਹੋਵੇ। ਬਿਲਕੁਲ। ਸੋ ਬਿਲਕੁਲ ਸਰੋਤਿਓ, ਜੇ ਤੁਸੀਂ ਵੀ ਅਫੋਰਡੇਬਲ ਕੇਅਰ ਐਕਟ, ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ, ਸਲਾਹ ਲੈਣੀ ਚਾਹੁੰਦੇ ਹੋ ਵੀ ਕਿੰਨੀ ਤੁਹਾਡੀ ਇਨਕਮ ਆ, ਕਿਹੜਾ ਪਲਾਨ ਤੁਹਾਡੇ ਲਈ ਉਸ ਦੇ ਹਿਸਾਬ ਦੇ ਨਾਲ ਬੈਟਰ ਰਹੂਗਾ ਤੁਹਾਡੇ ਪਰਿਵਾਰ ਦੇ ਲਈ, ਤਾਂ ਉਸ ਦੇ ਲਈ ਤੁਸੀਂ ਜ਼ਰੂਰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਸੰਪਰਕ ਕਰੋ। ਨੰਬਰ ਉਹਨਾਂ ਦਾ 4082722500 4082722500 ਦੇ ਉੱਤੇ। ਤੇ ਜਿੱਦਾਂ ਆਪਾਂ ਆਲਰੇਡੀ ਦੱਸ ਦਿੱਤਾ ਆ ਵੀ ਲੱਗ ਇੱਦਾਂ ਹੀ ਰਿਹਾ ਹੈ ਵੀ ਸੁਪਰੀਮ ਕੋਰਟ ਨੇ ਇਸ ਕਾਨੂੰਨ ਦਾ ਸਮਰਥਨ ਜਿਹੜਾ ਉਹ ਕਰ ਦੇਣਾ ਆ, ਅਪਹੋਲਡ ਜਿਹੜਾ ਇਸ ਨੂੰ ਕਰ ਦੇਣਾ ਆ। ਸੋ ਉਸ ਦੇ ਨਾਲ ਇਹ ਆ ਵੀ ਇਹ ਫਿਰ ਓਬਾਮਾ ਕੇਅਰ ਜਿਹੜੀ ਕਿਤੇ ਜਾਂਦੀ ਨਹੀਂ ਨਜ਼ਰ ਆਉਂਦੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੀ ਉਹ ਜ਼ਰੂਰ ਰਹੂਗੀ। ਤੇ ਇਨਫੈਕਟ ਜਦੋਂ ਬਾਈਡਨ ਪ੍ਰੈਜ਼ੀਡੈਂਟ ਦੀ ਸਹੁੰ ਚੁੱਕਦਾ ਹੈ ਤੇ ਉਸਨੇ ਇਹ ਕਿਹਾ ਆ ਵੀ ਇਸ ਦੇ ਵਿੱਚ ਉਹ ਪਬਲਿਕ ਆਪਸ਼ਨ ਨੂੰ ਵੀ ਉਹ ਐਡ ਕਰਨਾ ਚਾਹੁੰਦਾ ਆ, ਜਿਸ ਤੋਂ ਬਾਅਦ 'ਚ ਉਸ ਨੂੰ ਬਾਈਡਨ ਕੇਅਰ ਦਾ ਨਾਮ ਦੇਣਾ ਚਾਹੁੰਦਾ। ਇਹ ਵੀ ਆਪਣੀ ਲੈਗੇਸੀ ਕੋਈ ਨਾ ਕੋਈ ਜਿਹੜੀ ਉਹ ਛੱਡ ਕੇ ਜਾਣਾ ਚਾਹੁੰਦਾ ਆ। ਅਜੇ ਤਾਂ ਉਸਨੇ ਸਹੁੰ ਵੀ ਜਿਹੜੀ ਉਹ ਚੱਕੀ ਨਹੀਂ ਆ, ਪਹਿਲਾਂ ਹੀ ਉਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸੋਚ ਰਹੇ ਨੇ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ, ਪਰ ਆਈ ਥਿੰਕ ਅਗਲੇ ਕੁਛ ਘੰਟਿਆਂ ਦੇ ਵਿੱਚ ਇਹ ਕਲੀਅਰ ਹੋ ਜਾਣਾ ਸੁਪਰੀਮ ਕੋਰਟ ਨੇ ਜਿਹੜਾ ਉਹ ਕੀ ਫੈਸਲਾ ਜਿਹੜਾ ਉਹ ਦੇ ਦਿੱਤਾ ਹੈਗਾ ਆ। ਪਰ ਰਾਈਟ ਨਾਓ ਝੁਕਾਵ ਜਿਹੜਾ ਉਹਨਾਂ ਦਾ ਉਸ ਪਾਸੇ ਵੱਲ ਨੂੰ ਲੱਗ ਰਿਹਾ ਹੈਗਾ ਹੈ। ਗਲਤ ਵੀ ਹੋ ਸਕਦਾ ਵੀ ਜਿਹੜੇ ਇੱਕ ਦਾ ਜਸਟਿਸ ਆ ਉਹਨਾਂ ਦਾ ਮਨ ਜਿਹੜਾ ਉਹ ਬਦਲ ਵੀ ਜਾਵੇ ਜਾਂ ਕੁਛ ਹੋਰ ਉਹਨਾਂ ਦੇ ਸਾਹਮਣੇ ਜਿਹੜੀ ਉਹ ਚੀਜ਼ ਜਿਹੜੀ ਉਹ ਆਵੇ ਜਿਸ ਨੂੰ ਦੇਖ ਕੇ ਹੋਏ ਉਹ ਆਪਣਾ ਫੈਸਲਾ ਬਦਲ ਸਕਦੇ ਹੋਣ। ਪਰ ਸੋ ਇਹ ਸਥਿਤੀ ਜਿਹੜੀ ਬਣੀ ਆ, ਪਰ ਇਹ ਆ ਵੀ ਤੁਸੀਂ ਜਿਹੜੀ ਆ ਉਹ ਵੇਟ ਨਾ ਕਰੋ। ਹਰਜੋਤ ਸਿੰਘ ਜੀ, ਇੱਦਾਂ ਲੱਗਦਾ ਵੀ ਇਨ ਐਨੀ ਕੇਸ ਜੇ ਮੰਨ ਵੀ ਲੈਂਦੇ ਆ ਵੀ ਅਫੋਰਡੇਬਲ ਕੇਅਰ ਐਕਟ ਨੂੰ ਬੰਦ ਵੀ ਕਰ ਦਿੰਦੇ ਆ, ਲੱਗਦਾ ਨਹੀਂ ਵੀ ਕੈਲੀਫੋਰਨੀਆ ਵਾਲੇ ਆਪਣੇ ਪੱਧਰ ਦੇ ਉੱਤੇ ਜਿਹੜੀ ਇਹ ਹੈਲਥ ਇੰਸ਼ੋਰੈਂਸ ਵਾਲੀ ਆ ਚੀਜ਼ ਹੈ ਇਸ ਨੂੰ ਬੰਦ ਕਰਨਗੇ। ਆਪਣੇ ਪੱਧਰ ਦੇ ਉੱਤੇ ਸਟੇਟ ਲੈਵਲ ਦੇ ਉੱਤੇ ਜ਼ਰੂਰ ਚਲਾਉਣ ਦੀ ਜਿਹੜੀ ਇਸ ਨੂੰ ਕੋਸ਼ਿਸ਼ ਕਰਨਗੇ। ਕਿਉਂਕਿ ਹੁਣ ਇੰਨੇ ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਨੇ ਜਿਹੜੀ ਇੰਸ਼ੋਰੈਂਸ ਲਈ ਆ ਤੇ ਫਿਰ ਉਹ
ਕਿਸ ਤਰ੍ਹਾਂ ਜਿਹੜੇ ਆ ਲੋਕ ਤਾਂ ਫਿਰ ਬਹੁਤ ਰੌਲਾ ਪਾਉਣਗੇ। 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਜਿਹੜਾ ਇਹਦਾ ਫਾਇਦਾ ਹੋਇਆ ਹੈਗਾ ਆ। ਸੋ ਬਿਲਕੁਲ ਇੱਕ ਵਾਰੀ ਫਿਰ ਦੱਸਦੇ ਜਾਈਏ, ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ 2014 ਤੋਂ ਲੈ ਕੇ ਹੁਣ ਤੱਕ ਓਬਾਮਾ ਕੇਅਰ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ ਉਹ ਕੀਤੀ ਹੈਗੀ ਆ। ਪ੍ਰੋਬਲਮ ਕੀ ਹੁੰਦੀ ਆ ਵੀ ਜਿਲੇ ਜ਼ਰੂਰਤ ਹੁੰਦੀ ਫਿਰ ਕਾਲ ਕਰਦੇ ਹੈਗੇ। ਕਈ ਵਾਰੀ ਕੋਈ ਪਾਰਟ ਟਾਈਮ ਕੰਮ ਕਰਦੇ ਆ, ਉਹ 1 ਅੱਧਾ ਮਹੀਨਾ ਕੰਮ ਕਰਦੇ ਆ, ਜਦੋਂ ਕਿਉਂਕਿ 2 ਮਹੀਨੇ ਦਾ ਸੀਜ਼ਨ ਹੁੰਦਾ। ਹੁਣ ਅਕਤੂਬਰ 1 ਤੋਂ ਲੈ ਕੇ ਜਨਵਰੀ 31 ਤੱਕ ਨਵੰਬਰ 1 ਤੋਂ ਲੈ ਕੇ ਜਨਵਰੀ 31 ਤੱਕ ਜਿਹੜੀ ਆ ਨਵੀਂ ਜਿਹੜੀਆਂ ਐਪਲੀਕੇਸ਼ਨਾਂ ਲੈਣੀਆਂ ਆ, ਜਿਹੜੀਆਂ ਰਿਨਿਊ ਆ ਉਹ ਨਵੰਬਰ 15 ਤੋਂ ਪਹਿਲਾਂ ਕਰਨੀਆਂ ਪੈਣੀਆਂ, ਜਿਨ੍ਹਾਂ ਦੀ ਪਹਿਲਾਂ ਚੱਲਦੀ ਆ। ਸੋ ਕੀ ਹੁੰਦਾ ਵੀ ਸਾਲ ਦੇ ਬਾਅਦ ਜਦੋਂ ਟੈਕਸ ਭਰਨਾ ਹੈ ਤੁਹਾਨੂੰ 1095A ਫਾਰਮ ਚਾਹੀਦਾ, ਫਿਰ ਲੱਭਦਾ ਨਹੀਂ, ਫਿਰ ਕਾਲ ਕਰਦੇ ਵੀ ਭਾਜੀ ਸਾਨੂੰ ਹੈਲਪ ਕਰਿਓ। ਬਹੁਤ ਵਾਰ ਫੈਮਿਲੀ 'ਚ ਚੇਂਜ ਹੁੰਦੀ ਆ, ਕਿਸੇ ਦਾ ਵਿਆਹ ਹੋ ਜਾਂਦਾ, ਕਿਸੇ ਦੇ ਬੱਚਾ ਹੁੰਦਾ ਆ, ਕਿਸੇ ਦੀ ਡੈਥ ਹੋ ਜਾਂਦੀ ਆ, ਸੋ ਕਿਸੇ ਦੀ ਜੌਬ ਛੁੱਟ ਜਾਂਦੀ ਆ, ਕੋਈ ਡਬਲ ਜੌਬ ਕਰਨ ਲੱਗ ਪੈਂਦਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਆਉਂਦੀਆਂ, ਕੋਈ ਮੂਵ ਹੋ ਜਾਂਦਾ ਹੈ, ਕੋਈ ਕਿਸੇ ਕਾਉਂਟੀ 'ਚ ਮੂਵ ਹੁੰਦਾ, ਕਿਸੇ ਕਾਉਂਟੀ 'ਚ। ਖਾਸ ਕਰਕੇ ਜਦੋਂ ਬੱਚੇ ਤੁਹਾਡੇ ਨਾਲ ਆ, ਤੁਹਾਡੀ ਫਾਈਲ ਕਾਫੀ ਕਈ ਵਾਰੀ ਮੈਸਅਪ ਹੋ ਜਾਂਦੀ ਆ ਜਦੋਂ ਤੁਸੀਂ ਇੱਕ ਕਾਉਂਟੀ ਤੋਂ ਦੂਜੀ ਕਾਉਂਟੀ ਜਾਂਦੇ ਆ, ਕਿਉਂਕਿ ਜਿਹੜੇ ਬੱਚਿਆਂ ਦਾ ਮੈਡੀਕਲ ਆ ਉਹ ਕਾਉਂਟੀ ਵਾਈਜ਼ ਹੁੰਦਾ ਹੈਗਾ ਆ। ਸੋ ਤੁਹਾਨੂੰ ਸਾਰਾ ਸਾਲ ਜਿਹੜੀ ਜ਼ਰੂਰਤ ਪੈਂਦੀ ਹੈ, ਤੇ ਸਾਡਾ ਸਾਰਾ ਸਾਲ ਹੀ ਆਫਿਸ ਓਪਨ ਹੁੰਦਾ ਹੈਗਾ ਆ। ਤੇ ਮੇਰੇ ਆਫਿਸ ਦੇ ਵਿੱਚ 6 ਦੇ ਕਰੀਬ ਜਿਹੜੇ EMPLOYEES ਆ ਸਾਡੇ, ਉਹ ਟੋਟਲੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਤੇ ਕੰਮ ਕਰਦੇ ਆ। ਤੇ ਤੁਸੀਂ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤਾਈਂ ਕਦੇ ਵੀ ਤੁਸੀਂ 408 272 2500 ਤੇ ਕਾਲ ਕਰ ਸਕਦੇ ਹੋ। ਅੱਜ ਕੱਲ੍ਹ ਅਸੀਂ ਆਫਿਸ ਵੈਸੇ ਲੌਕ ਲਾਇਆ ਆ, ਪਰ ਫੋਨ ਦੇ ਉੱਤੇ ਆਪਾਂ ਸਾਰਿਆਂ ਨੂੰ ਜਿਹੜਾ ਆ 5 ਜਾਂ 10 ਮਿੰਟ ਦੇ ਵਿੱਚ ਜਵਾਬ ਦਿੰਦੇ ਆ। ਆਫਿਸ ਦੇ ਵਿੱਚ ਕੰਮ ਕੁਛ EMPLOYEE ਘਰੋਂ ਕੰਮ ਕਰਦੇ ਆ, ਕੁਛ ਆਫਿਸ 'ਚੋਂ ਕਰਦੇ ਆ, ਪਰ ਜਵਾਬ ਤੁਹਾਨੂੰ ਬਿਲਕੁਲ ਸੇਮ ਡੇ ਜਿਹੜਾ ਆ ਜਲਦੀ ਤੋਂ ਜਲਦੀ ਦਿੱਤਾ ਜਾਂਦਾ ਆ। ਸੋ ਆਉਣ ਦੀ ਜ਼ਰੂਰਤ ਨਹੀਂ, ਫੋਨ ਦੇ ਉੱਤੇ ਹੀ ਈਮੇਲ ਦੇ ਰਾਹੀਂ, WhatsApp ਦੇ ਰਾਹੀਂ ਸਾਰਾ ਕੁਛ ਆਪਾਂ ਡਾਕੂਮੈਂਟ ਮੰਗਾ ਲੈਂਦੇ ਤੇ ਉੱਥੇ ਕਰ ਦਿੰਦੇ ਹਾਂ। ਸੋ ਕੈਲੀਫੋਰਨੀਆ 'ਚ ਦੇ ਕਿਸੇ ਵੀ ਕਾਰਨਰ 'ਚ ਤੁਸੀਂ ਰਹਿੰਦੇ ਆ, ਕਿਸੇ ਤਰ੍ਹਾਂ ਦੀ ਤੁਹਾਨੂੰ ਮੈਡੀਕਲ ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਆ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408 272 2500 ਤੇ ਕਾਲ ਕਰ ਸਕਦੇ ਹੋ। ਜੀ ਬਿਲਕੁਲ 408 272 2500 ਦੇ ਉੱਤੇ। ਸੋ ਰਾਈਟ ਨਾਓ ਵਿਜ਼ਿਟੇਸ਼ਨ ਦੀ ਜਿਹੜੀ ਉਹ ਲੋੜ ਨਹੀਂ ਹੈਗੀ, ਜਿੱਦਾਂ ਇਹਨਾਂ ਨੇ ਦੱਸਿਆ। ਸੋ ਤੁਸੀਂ ਫੋਨ ਦੇ ਉੱਤੇ ਜਿਹੜੀ ਉਹ ਇਨਫੋਰਮੇਸ਼ਨ ਉਹ ਸੈਂਡ ਕਰ ਸਕਦੇ ਆ, ਈਮੇਲ ਦੇ ਜ਼ਰੀਏ, WhatsApp ਦੇ ਜ਼ਰੀਏ, ਟੈਕਸਟ ਮੈਸੇਜ ਦੇ ਜ਼ਰੀਏ, ਉਹ ਸਾਰਾ ਕੁਛ ਜਿਹੜਾ ਹੋ ਜਾਂਦਾ ਹੈ। ਸੋ ਟੈਕਨੋਲੋਜੀ ਦਾ ਜਿਹੜਾ ਪੂਰੀ ਵਰਤੋਂ ਕਰਦੇ ਹੋਏ ਤੁਹਾਡੀ ਜਿਹੜੀ ਇਸ ਦੇ ਵਿੱਚ ਮਦਦ ਕਰਨਗੇ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ, ਤੇ ਆਪਾਂ ਫਿਰ ਤੁਹਾਨੂੰ ਜਿਹੜਾ ਜ਼ਰੂਰ ਸ਼ਾਮ ਤਾਈਂ ਜਿਹੜਾ ਉਹ ਦੱਸਾਂਗੇ। ਸੁਪਰੀਮ ਕੋਰਟ ਨੇ ਜਿਹੜਾ ਉਹ ਆਪਣਾ ਫੈਸਲਾ ਉਦੋਂ ਤਾਈਂ ਸੁਣਾ ਹੀ ਦੇਣਾ ਆ, ਉਸ ਤੋਂ ਪਹਿਲਾਂ ਸੋ ਆਪਾਂ ਦੱਸ ਦੇਵਾਂਗੇ ਵੀ ਕੀ ਜਿਹੜਾ ਇਸ ਕੇਸ ਦਾ ਜਿਹੜਾ ਉਹ ਬਣਿਆ ਅਫੋਰਡੇਬਲ ਕੇਅਰ ਐਕਟ ਨੂੰ ਲੈ ਕੇ। ਤੇ ਹੁਣ ਇਜਾਜ਼ਤ ਲੈਂਦੇ ਹਾਂ, ਤੇ ਦੱਸ ਜਾਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਹੋਵੇਗਾ ਆਤਮਿਕ ਆਨੰਦ। ਫਿਰ 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਵਜੇ ਜਿਹੜਾ ਪ੍ਰੋਗਰਾਮ ਨਜ਼ਰੀਆ, ਤੇ 4 ਵਜੇ ਪ੍ਰੋਗਰਾਮ ਸਿਹਤ ਸੰਭਾਲ ਦਾ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਜਿਹੜੀਆਂ ਲਈਆਂ ਜਾਂਦੀਆਂ ਆ। ਹੋਮ ਰੈਮਡੀਜ਼ ਦਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਹੁੰਦਾ ਆ ਮੰਗਲਵਾਰ ਨੂੰ। ਤੇ ਫਿਰ ਉਸ ਤੋਂ ਬਾਅਦ 'ਚ 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ। 6 ਵਜੇ ਤੋਂ ਲੈ ਕੇ ਫਿਰ ਪ੍ਰੋਗਰਾਮ ਸ਼ਾਮ ਦੇ ਜਿਹੜੇ ਗੁਰਬਾਣੀ ਦੇ ਦੀਵਾਨ ਜਿਹੜੇ ਆ ਉਹ ਆਪਾਂ ਤੁਹਾਡੇ ਲਈ ਪੇਸ਼ ਕਰਦੇ ਹਾਂ। ਤੇ ਫਿਰ ਸ਼ਾਮ ਨੂੰ ਜਿਹੜਾ 8 ਵਜੇ ਸਿੱਖ ਇਤਿਹਾਸ, 8:15 ਵਜੇ ਜਿਹੜਾ ਫਿਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਜਿਹੜਾ ਜੀ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਫਿਰ ਇਸੇ ਤਰੀਕੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ, ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।